ਪੰਜਾਬੀ ਰੇਡੀਓ ਜੋ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਹਾਲਾਤ ਬਣੇ ਹੋਏ ਨੇ, ਉਹਨਾਂ 'ਤੇ ਨਜ਼ਰ ਮਾਰਾਂਗੇ। ਇਸੇ ਦੇ ਨਾਲ ਦੱਸ ਦਈਏ ਕਿ ਬਲਤੇਜ ਪੰਨੂ ਹੋਰਾਂ ਦੀਆਂ ਖਬਰਾਂ ਜਿਹੜੀਆਂ ਉਹ ਰਾਤ ਨੂੰ ਹੁੰਦੀਆਂ 8:30 ਵਜੇ, ਅਤੇ ਤੁਸੀਂ ਰਾਤ ਨੂੰ ਉਸ ਵੇਲੇ ਵੀ ਸੁਣ ਸਕਦੇ ਹਾਂ। ਐਪ ਨੂੰ ਵੀ ਡਾਊਨਲੋਡ ਕਰ ਸਕਦੇ ਹਾਂ ਅਤੇ ਹੋਰ ਵੱਖ-ਵੱਖ ਸਾਧਨਾਂ ਰਾਹੀਂ ਜਿਸ ਤਰ੍ਹਾਂ ਵੀ ਤੁਸੀਂ ਜੁੜਦੇ ਆ ਸੁਣ ਸਕਦੇ ਹਾਂ। ਸਭ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਗੁਰਦੀਪ ਸਿੰਘ ਪੈਦੀ ਕਲੋਵਸ, ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082722500। ਇਹਨਾਂ ਦਾ ਫੋਨ ਨੰਬਰ ਹੈ। ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਜਰਨੈਲ ਸਿੰਘ ਲਿਨਵੁੱਡ, ਮਨਜੀਤ ਸਿੰਘ ਦੀਵਾਨਾ ਫਰਜ਼ਨੋ, ਜਗਤਾਰ ਸਿੰਘ ਅਨੰਦਪੁਰੀ ਫਰੀਮੌਂਟ, ਚਰਨਜੀਤ ਸਿੰਘ ਬਡਵਾਲ ਜੁਬਾ ਸਿਟੀ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਚੱਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਸਭ ਤੋਂ ਪਹਿਲਾਂ ਗੱਲ ਕਰਦੇ ਹੈਗੇ ਆ ਨਿਰਮਲ ਸਿੰਘ ਜੀ ਖਾਲਸਾ, ਉਹ ਚੜ੍ਹਾਈ ਕਰ ਗਏ ਨੇ। ਬਿਲਕੁਲ ਜੀ, ਇਹ ਕਰੋਨਾ ਵਾਇਰਸ ਦੇ ਨਾਲ ਹੋਣ ਵਾਲੀ ਪੰਜਾਬ ਦੇ ਵਿੱਚ 5ਵੀਂ ਡੈਥ ਹੈ। ਹਜ਼ੂਰੀ ਰਾਗੀ ਦਰਬਾਰ ਸਾਹਿਬ, ਸਾਬਕਾ ਹਜ਼ੂਰੀ ਰਾਗੀ ਪਦਮ ਸ਼੍ਰੀ ਅਵਾਰਡ ਵੀ ਜਿਨ੍ਹਾਂ ਨੂੰ ਮਿਲਿਆ ਸੀਗਾ ਜੀ, ਭਾਈ ਨਿਰਮਲ ਸਿੰਘ ਖਾਲਸਾ, ਉਹਨਾਂ ਨੂੰ ਹੌਸਪੀਟਲ ਦੇ ਵਿੱਚ ਕੱਲ੍ਹ ਜਿਹੜਾ ਜੀ ਉਹ ਦਾਖਲ ਕਰਵਾਇਆ ਗਿਆ ਸੀਗਾ। ਪਿਛਲੇ ਕੁਛ ਘੰਟਿਆਂ ਤੋਂ ਉਹਨਾਂ ਨੂੰ ਜਿਹੜਾ ਛਾਤੀ ਦੇ ਵਿੱਚ ਇਨਫੈਕਸ਼ਨ ਜਿਹੜੀ ਉਹ ਦੱਸੀ ਜਾ ਰਹੀ ਸੀ। ਜਦੋਂ ਉਹਨਾਂ ਦੇ ਟੈਸਟ ਜਿਹੜੇ ਕੀਤੇ ਗਏ ਆ ਤੇ ਉਹ ਕਰੋਨਾ ਵਾਇਰਸ ਦੇ ਜਿਹੜੇ ਉਹ ਪੋਜ਼ੀਟਿਵ ਆਏ, ਭਾਵ ਕਿ ਉਹਨਾਂ ਨੂੰ ਕਰੋਨਾ ਵਾਇਰਸ ਜਿਹੜਾ ਜੀ ਇਹਨੇ ਘੇਰ ਲਿਆ ਸੀ। ਜਿੱਥੇ ਉਹ ਜਿਹੜੇ ਏਰੀਏ ਦੇ ਵਿੱਚ ਰਹਿੰਦੇ ਸੀ, ਪ੍ਰਸ਼ਾਸਨ ਨੇ ਉਹ ਪੂਰੇ ਦਾ ਪੂਰਾ ਏਰੀਆ ਜਿਹੜਾ ਉਹ ਸੀਲ ਕੀਤਾ ਹੋਇਆ ਅਜੇ ਵੀ। ਔਰ ਹੁਣ ਜਿਹੜੀ ਖਬਰ ਆ ਰਹੀ ਹੈ ਕੁਛ ਜਿਹੜੀ ਜੀ ਉਹ ਮਿੰਟ ਪਹਿਲਾਂ ਕਿ ਜਿਹੜੇ ਸਾਬਕਾ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਖਾਲਸਾ ਨੇ, ਉਹਨਾਂ ਦੀ ਮੌਤ ਹੋ ਗਈ ਹੈ। ਔਰ ਇਹ 5ਵੀਂ ਮੌਤ ਹੈ ਕਰੋਨਾ ਵਾਇਰਸ ਦੇ ਨਾਲ ਹੋਣ ਵਾਲੀ ਪੰਜਾਬ ਦੇ ਵਿੱਚ। ਇਹ ਕਿਹਾ ਜਾ ਰਿਹਾ ਹੈ ਕਿ ਭਾਈ ਨਿਰਮਲ ਸਿੰਘ ਹੋਰਾਂ ਨੇ ਕੁਛ ਦਿਨ ਪਹਿਲਾਂ ਚੰਡੀਗੜ੍ਹ ਦੇ ਵਿੱਚ ਇੱਕ ਕੋਠੀ ਦੇ ਵਿੱਚ ਕੀਰਤਨ ਕੀਤਾ ਸੀ। ਹੁਣ ਉਸ ਕੋਠੀ ਦੇ ਵਿੱਚ ਹੋਏ ਕੀਰਤਨ ਦੇ ਵਿੱਚ ਕਿਹੜੇ ਕਿਹੜੇ ਲੋਕ ਸ਼ਾਮਲ ਸੀਗੇ, ਉਹਨਾਂ ਨੂੰ ਵੀ ਅਪੀਲ ਜਿਹੜੀ ਕੀਤੀ ਜਾ ਰਹੀ ਹੈ ਕਿ ਉਹ ਮੂਹਰੇ ਆਉਣ ਤੇ ਆਪਣਾ ਆ ਕੇ ਜਿਹੜਾ ਜੀ ਉਹ ਦੱਸਣ ਕਿ ਕਿਹੜੇ ਕਿਹੜੇ ਉਹਦੇ ਵਿੱਚ ਸ਼ਾਮਲ ਸੀ, ਤਾਂ ਕਿ ਜੇ ਸ਼ੱਕੀ ਹੋਵੇ ਕੋਈ ਤਾਂ ਉਹਦਾ ਟੈਸਟ ਜਿਹੜਾ ਉਹ ਕੀਤਾ ਜਾ ਸਕੇ। ਮੋਹਾਲੀ ਦੇ ਵਿੱਚ 3 ਜਿਹੜੇ ਕਰੋਨਾ ਦੇ ਹੋਰ ਪੋਜ਼ੀਟਿਵ ਕੇਸ ਪਾਏ ਗਏ ਆ। ਔਰ ਮੋਹਾਲੀ ਦੇ ਵਿੱਚ ਹੀ ਜਿਹੜੇ ਕਰੋਨਾ ਵਾਇਰਸ ਤੋਂ ਪੀੜਤ ਨੇ 10 ਮਰੀਜ਼ ਹੁਣ ਤੱਕ ਸਾਹਮਣੇ ਜਿਹੜਾ ਆ ਚੁੱਕੇ ਆ। ਔਰ ਜਿਹੜਾ ਇੱਕ 65 ਸਾਲਾਂ ਦਾ ਓਮ ਪ੍ਰਕਾਸ਼ ਸੀਗਾ ਦਸ਼ਮੇਸ਼ ਨਗਰ ਨਵਾਂ ਗਾਉਂ, ਉਹਦੀ ਮੌਤ ਜਿਹੜੀ ਹੋ ਚੁੱਕੀ ਆ। ਔਰ ਗੱਲ ਜਿਹੜੀ ਉਹ ਕੀਤੀ ਸੀ ਕਿ ਹਾਲਾਤ ਜਿਹੜੇ ਇਹੋ ਜਿਹੇ ਨੇ ਕਿ 4 ਬੰਦੇ ਜਿਹੜੇ ਆ ਉਹ ਅਰਥੀ ਨੂੰ ਮੋਢਾ ਦੇਣ ਦੇ ਵਾਸਤੇ ਨਹੀਂ ਲੱਭ ਰਹੇ। ਉਹਦੇ ਮੁੰਡੇ ਨੇ ਉਹਦਾ ਸੰਸਕਾਰ ਕੀਤਾ ਤੇ ਕੋਈ ਜਿਹੜਾ ਸ਼ਮਸ਼ਾਨ ਘਾਟ ਦੇ ਅੰਦਰੋਂ ਜਾਂ ਜਿਹੜਾ ਪ੍ਰਸ਼ਾਸਨ ਦੇ ਅਧਿਕਾਰੀ ਗਏ ਉਹਨੂੰ ਹੱਥ ਪਾਉਣ ਨੂੰ ਤਿਆਰ ਨਹੀਂ ਸੀ। ਫਿਰ ਕਿੱਟਾਂ ਮੰਗਵਾਈਆਂ ਗਈਆਂ ਤੇ 2 ਬੰਦੇ ਲੱਭੇ। 3 ਜਾਣਿਆਂ ਨੇ ਉਹ ਡੈਡ ਬੋਡੀ ਜਿਹੜੀ ਸੀ ਉਹ ਲਿਜਾਈ ਗਈ, ਜਿਹੜੀ ਚਿਖਾ ਸੀ ਉੱਥੋਂ ਤੱਕ ਜਿਹੜੀ ਜੀ, ਮਤਲਬ ਕਿ ਹਾਲਾਤ ਜਿਹੜੇ ਜੀ ਅਜਿਹੇ ਬਣੇ ਜਿਹੜਾ ਜੀ ਉਹ ਪਏ ਨੇ। ਜਿਹੜੇ ਇੱਥੇ ਮੋਹਾਲੀ ਦੇ ਵਿੱਚੋਂ ਨਵੇਂ ਜਿਹੜੇ ਮਰੀਜ਼ ਸਾਹਮਣੇ ਆਏ ਆ ਉਹਨਾਂ ਨੂੰ ਗਿਆਨ ਸਾਗਰ ਹੌਸਪੀਟਲ ਦੇ ਇਕਾਂਤਵਾਸ ਦੇ ਵਿੱਚ ਰੱਖਿਆ ਗਿਆ ਜੀ। ਤੇ ਅੱਗੇ ਗੱਲ ਕਰਦੇ ਹਾਂ ਜਲੰਧਰ ਤੇ ਲੁਧਿਆਣੇ ਦੀ। ਉੱਥੇ CRPF ਲਾ ਦਿੱਤੀ ਗਈ। ਦੇਖੋ, ਇਹ ਜਿਹੜੇ ਪੰਜਾਬੀ ਭਾਈਚਾਰਾ ਜੀ ਉਹ ਨਹੀਂ ਮੰਨਦਾ ਕਿਸੇ ਗੱਲ ਨੂੰ, ਉਹ ਨਹੀਂ ਮੰਨਦਾ ਇਸ ਬਿਮਾਰੀ ਦੀ ਸੀਰੀਅਸਨੈਸ ਨੂੰ, ਉਹ ਨਹੀਂ ਮੰਨਦਾ ਕਿਸੇ ਕਾਨੂੰਨ ਨੂੰ। ਜੇ ਇਹ ਕਿਹਾ ਜਾਵੇ ਵੀ ਡਾਂਗ ਦੇ ਯਾਰ ਨੇ ਤੇ ਮੇਰਾ ਖਿਆਲ ਇਹ ਗਲਤ ਨਹੀਂ ਹੋਊਗਾ। ਸ਼ੁਰੂਆਤੀ ਦਿਨਾਂ ਦੇ ਵਿੱਚ ਪੁਲਿਸ ਨੇ ਧੱਕਾ ਕੀਤਾ, ਪੁਲਿਸ ਨੇ ਡਾਂਗਾਂ ਦੇ ਨਾਲ ਇਹ ਲੋਕ ਜਿਹੜੇ ਸੀ ਉਹ ਅੰਦਰ ਵਾੜੇ। ਇਹਦਾ ਚਰਚਾ ਹੋਇਆ, ਜ਼ਿਆਦਾ ਹੋ ਗਿਆ, ਪੁਲਿਸ ਵੀ ਕੁਛ ਜ਼ਿਆਦਾ ਅੱਗੇ ਲੰਘ ਗਈ। ਉਹਦੇ ਨਾਲ ਜਿਹੜਾ ਸੀਗਾ ਜੀ ਇਹ ਮਾਮਲਾ ਕਿਉਂਕਿ ਅਦਾਲਤਾਂ ਵੱਲ ਨੂੰ ਤੁਰ ਪਿਆ। ਮੁੱਖ ਮੰਤਰੀ ਤੇ DGP ਨੇ ਇਹ ਹੁਕਮ ਕਰ ਦਿੱਤੇ ਕਿ ਫਲੈਕਸੀਬਿਲਿਟੀ ਥੋੜ੍ਹੀ ਵਰਤੀ ਜਾਵੇ, ਸਖਤੀ ਨਾ ਕੀਤੀ ਜਾਵੇ। ਸਖਤੀ ਦੇ ਵਾਸਤੇ ਪੁਲਿਸ ਨੇ ਇੱਕ ਸਟੈਪ ਪਿੱਛੇ ਲੈ ਲਿਆ। ਔਰ ਉਹ ਸਟੈਪ ਪਿੱਛੇ ਲੈਣਾ ਇਹ ਸੀਗਾ ਕਿ ਉਹਨਾਂ ਨੇ ਕੁੱਟਮਾਰ ਬੰਦ ਕਰਤੀ। ਜਦੋਂ ਪੁਲਿਸ ਨੇ ਇੱਕ ਸਟੈਪ ਪਿੱਛੇ ਲੈ ਲਿਆ ਤੇ ਲੋਕਾਂ ਨੇ 10 ਸਟੈਪ ਗਾਂਹ ਨੂੰ ਲੈ ਲਏ ਵੀ ਹੁਣ ਕਿਹਨੇ ਜਿਹੜਾ ਜੀ ਉਹ ਪੁੱਛਣਾ। ਜਿਹੜਾ ਨਹੀਂ ਨਿਕਲਿਆ ਕਦੀ ਉਹ ਵੀ ਜਿਹੜਾ ਜੀ ਉਹ ਨਿਕਲ ਰਿਹਾ ਬਾਹਰ, ਇਹ ਵੇਖਣ ਦੇ ਵਾਸਤੇ ਵੀ ਹੋਰ ਕਿਹੜਾ ਨਿਕਲਿਆ ਹੋਇਆ।
ਜਦੋਂ ਹੁਣ ਪੰਜਾਬ ਪੁਲਿਸ ਤੋਂ ਸੂਤ ਨਹੀਂ ਆ ਰਿਹਾ ਤੇ ਜਲੰਧਰ ਦੇ ਵਿੱਚ CRPF ਜਿਹੜੀ ਆ ਜੀ ਉਹ ਲਾਈ ਗਈ ਆ, ਉਹ ਤਾਇਨਾਤ ਕੀਤੀ ਗਈ ਆ ਪੰਜਾਬ ਪੁਲਿਸ ਦੇ ਨਾਲ। ਔਰ ਕਿਉਂਕਿ ਜਲੰਧਰ ਦੇ ਵਿੱਚ ਇੱਕ ਔਰਤ ਦੀ ਜਿਹੜਾ ਜੀ ਉਹ ਲੁਧਿਆਣੇ ਦੇ ਵਿੱਚ ਮਾਫ ਕਰਨਾ, ਔਰਤ ਦੀ ਮੌਤ ਹੋਣ ਤੋਂ ਬਾਅਦ ਲੁਧਿਆਣੇ ਦੇ ਵਿੱਚ ਵੀ ਇਹ ਏਰੀਆ ਜਿਹੜਾ ਜੀ ਉਹ ਸੀਲ ਕੀਤਾ ਹੋਇਆ। ਪਾਬੰਦੀਆਂ ਬੇਹੱਦ ਜਿਹੜੀਆਂ ਦੀ ਉਹ ਲੱਗੀਆਂ ਹੋਈਆਂ ਨੇ। ਜਿਹੜੇ ਹਾਲਾਂਕਿ ਮੁੱਖ ਮੰਤਰੀ ਹੋਰਾਂ ਨੇ 2 ਦਿਨ ਪਹਿਲਾਂ ਭੱਠਿਆਂ ਸਣੇ ਕੁਝ ਉਦਯੋਗ ਚਲਾਉਣ, ਬੈਂਕ ਖੋਲ੍ਹਣ, ਡਾਕਟਰ, ਪੈਰਾਮੈਡੀਕਲ ਸਟਾਫ ਤੇ ਮਰੀਜ਼ਾਂ ਨੂੰ ਬਿਨਾਂ ਪਾਸ ਤੋਂ ਕਰਫਿਊ ਦੌਰਾਨ ਵਿਚਰਨ ਦੀ ਖੁੱਲ੍ਹ ਜਿਹੜੀ ਦੀ ਉਹ ਦਿੱਤੀ ਸੀਗੀ। ਇਹਦੇ ਤੋਂ ਬਾਅਦ ਜਿਹੜੇ ਦੀ ਉਹ ਕੁਝ ਜ਼ਿਆਦਾ ਆ ਗਏ ਤੋਂ ਜਲੰਧਰ ਦੇ ਵਿੱਚ CRPF ਤਾਇਨਾਤ ਕੀਤੀ ਗਈ ਆ। ਜਿਹੜੀ ਇਹ ਵੀ ਪਤਾ ਲੱਗਾ ਕਿ ਰਾਤ ਜਿਹੜੀ ਆ ਲੁਧਿਆਣੇ ਦੇ ਖੇਤਰ ਦੇ ਵਿੱਚ ਵੀ CRPF ਤਾਇਨਾਤ ਕੀਤੀ ਗਈ ਆ। ਇਹ ਬਾਕੀ ਸ਼ਹਿਰਾਂ ਦੇ ਵਿੱਚ ਵੀ ਆ ਸਕਦੀ ਆ। ਹਾਲਾਂਕਿ ਸਰਕਾਰ ਇਹ ਕਹਿੰਦੀ ਆ ਕਿ ਇਹ ਜਿਹੜਾ ਦੀ ਸਾਡਾ ਸਰਕਾਰ ਦਾ ਨੀਤੀਗਤ ਫੈਸਲਾ ਨਹੀਂ ਗਾ, ਮਤਲਬ ਕਿ ਇਹ ਡਿਸਟ੍ਰਿਕਟ ਦੇ ਉੱਤੇ ਛੱਡਿਆ ਗਿਆ, SSPs ਦੇ ਉੱਤੇ ਛੱਡਿਆ ਗਿਆ ਕਿ ਉਹਨਾਂ ਨੇ ਕੀ ਇਸ ਮਾਮਲੇ ਦੇ ਵਿੱਚ ਜਿਹੜਾ ਦੀ ਉਹ ਕਰਨਾ। ਇੱਥੇ ਇਹ ਨਹੀਂ ਭੁੱਲਣਾ ਚਾਹੀਦਾ ਕਿ ਪੰਜਾਬ ਦੇ ਮੌਜੂਦਾ ਫਾਈਨੈਂਸ਼ੀਅਲ ਹਾਲਾਤ ਜਿਹੜੇ ਨੇ ਉਹਨਾਂ ਦੇ ਪਿੱਛੇ ਇੱਕ ਵੱਡਾ ਕਾਰਨ ਜਿਹੜਾ ਜੀ ਪੰਜਾਬ ਦੇ ਵਿੱਚ 80ਵਿਆਂ ਦੇ ਵਿੱਚ ਜਿਹੜੇ ਮਾੜੇ ਦਿਨ ਸੀ ਉਹਨਾਂ ਦੇ ਸਮੇਂ ਪੈਰਾਮਿਲਟਰੀ ਫੋਰਸਿਸ ਦੀ ਤਾਇਨਾਤੀ ਦਾ ਖਰਚਾ ਸਭ ਤੋਂ ਵੱਡਾ ਜਿਹੜਾ ਜੀ ਉਹ ਕਾਰਨ ਸੀਗਾ, ਜਿਹੜਾ ਕਰਜ਼ਾ ਅੱਜ ਤੱਕ ਪੰਜਾਬ ਤੋਂ ਲੱਥ ਨਹੀਂ ਸਕਿਆ। ਹੁਣ ਜਦੋਂ ਇੱਥੇ ਰਹਿੰਦਾ ਭਾਈਚਾਰਾ ਇਹ ਸਮਝਣ ਨੂੰ ਤਿਆਰ ਨਹੀਂਗਾ, ਪੰਜਾਬੀ ਭਾਈਚਾਰਾ, ਕਿ ਇਹ ਉਹਨਾਂ ਦੀ ਬਿਹਤਰੀ ਦੇ ਵਾਸਤੇ ਅੱਜ ਕਰਫਿਊ ਲਾਇਆ ਗਿਆ, ਉਹ ਘਰਾਂ ਦੇ ਵਿੱਚ ਟਿਕ ਕੇ ਬਹਿ ਜਾਣ, ਨਹੀਂ ਉੱਥੇ ਉਹ ਬੈਠ ਰਹੇ। ਤੇ ਹੁਣ ਜਿਹੜਾ ਪੈਰਾਮਿਲਟਰੀ ਫੋਰਸਿਸ ਆਉਣਗੀਆਂ ਉਹਦਾ ਖਰਚਾ ਕਿਸੇ ਸਰਕਾਰ ਨੇ, ਕਿਸੇ ਮੁੱਖ ਮੰਤਰੀ ਨੇ ਆਪਣੇ ਪੱਲਿਓਂ ਨਹੀਂ ਦੇਣਾ। ਇਹਦਾ ਖਰਚਾ ਜਿਹੜਾ ਜੀ ਉਹ ਲੋਕਾਂ ਦੇ ਸਿਰ ਦੇ ਉੱਤੇ ਪੈਣਾ। ਤੇ ਪੰਜਾਬ ਦੇ ਵਿੱਚ ਜਿਹੜੀ ਮਰੀਜ਼ਾਂ ਦੀ ਗਿਣਤੀ ਆ ਉਹ 46 ਹੋਈ ਹੈ ਜੀ। ਜਿਹੜੇ ਲੁਧਿਆਣਾ ਦੀ ਅਮਰਪੁਰਾ ਬਸਤੀ ਦੇ ਵਿੱਚ ਇਹ ਵਾਇਰਸ ਫੈਲਣ ਦਾ ਖਤਰਾ ਜਿਹੜਾ ਜੀ ਉਹ ਖੜਾ ਹੋ ਗਿਆ। ਇਹਦੀ ਜਿਹੜੀ ਔਰਤ ਦੀ ਮੌਤ ਹੋਈ ਸੀ ਉੱਥੇ ਖਾਸ ਤੌਰ ਦੇ ਉੱਤੇ ਗੁਆਂਢ ਦੇ ਵਿੱਚ ਰਹਿੰਦੀ ਇੱਕ ਔਰਤ ਦੇ ਸਰੀਰ ਦੇ ਵਿੱਚ ਵਾਇਰਸ ਦੇ ਲੱਛਣ ਜਿਹੜੇ ਆ ਉਹ ਪਾਏ ਗਏ ਆ। ਤੇ ਪਟਿਆਲੇ ਦੇ ਵਿੱਚ ਜਿਹੜਾ ਇੱਕ ਮਰੀਜ਼ ਮਿਲਿਆ ਸੀਗਾ ਦੇਸੀ ਮਹਿਮਾਨਦਾਰੀ ਚੋਂ, ਉਹਦੇ ਨੇੜੇ ਵਾਲੇ 6 ਨੇ ਜਿਹੜੇ ਉਹਦੇ ਨਾਲ ਦੇ ਰਿਸ਼ਤੇਦਾਰ ਵਗੈਰਾ, ਇਹ ਵੀ ਪੋਜ਼ਿਟਿਵ ਪਾਏ ਗਏ ਆ। ਔਰ ਭਾਵ ਕਿ ਉਹਨਾਂ ਦੇ ਵਿੱਚ ਵੀ ਇਹ ਲੱਛਣ ਜਿਹੜੇ ਆ ਉਹ ਆਏ ਆ। ਜਿਹੜਾ ਇੱਕ ਵਿਅਕਤੀ ਇੱਥੇ ਘਨੌਰ ਨੇੜਲੇ ਪਿੰਡ ਰਾਮਨਗਰ ਸੈਣੀਆਂ ਦਾ ਸੀਗਾ, ਉਸ ਪਿੰਡ ਦੇ ਵਿੱਚੋਂ ਜ਼ਰੂਰ ਆ ਜੀ ਕਿ ਜਿਹੜੇ 14 ਮੈਂਬਰਾਂ ਦੇ ਟੈਸਟ ਹੈ ਉਹ ਨੈਗੇਟਿਵ ਆਏ ਆ। ਹਾਲਾਂਕਿ ਇਸ ਵਿਅਕਤੀ ਦਾ ਇਲਾਜ ਜਿਹੜਾ ਉਹ ਅੰਬਾਲਾ ਦੇ ਵਿੱਚ ਕੀਤਾ ਜਾ ਰਿਹਾ, ਇੱਥੇ ਪੰਜਾਬ ਦੇ ਵਿੱਚ ਉਹਦਾ ਜਿਹੜਾ ਜੀ ਇਲਾਜ ਨਹੀਂ ਗਾ। ਜਿਹੜੇ ਕੁਝ ਲੋਕ ਇੱਥੇ ਆਏ ਨੇ ਦਿੱਲੀ ਤੋਂ, ਨਿਜ਼ਾਮੂਦੀਨ ਤੋਂ, ਉਹ ਵੀ ਵੱਡੀ ਗਿਣਤੀ ਦੇ ਵਿੱਚ ਇੱਥੇ ਜਿਹੜਾ ਜੀ ਉਹ ਦਾਖਲ ਹੋ ਰਹੇ ਆ। ਕੁਝ ਰਜਿੰਦਰਾ ਹਸਪੀਟਲ ਦੇ ਵਿੱਚ ਦਾਖਲ ਹੋਏ ਆ, ਕੁਝ ਨੂੰ ਜਿਹੜਾ ਇਕਾਂਤਵਾਸ ਦੇ ਵਿੱਚ ਉਹਨਾਂ ਦੇ ਘਰਾਂ ਦੇ ਵਿੱਚ ਭੇਜਿਆ ਜਿਹੜਾ ਜੀ ਉਹ ਗਿਆ। ਸੋ ਹਾਲਾਤ ਜਿਹੜੇ ਨੇ ਅਜੇ ਵੀ ਤੁਸੀਂ ਇਹ ਕਾਬੂ ਹੇਠ ਜਿਹੜੇ ਜੀ ਉਹ ਨਹੀਂ ਕਹਿ ਸਕਦੇ। ਉਹਦਾ ਪ੍ਰਮੁੱਖ ਕਾਰਨ ਜਿਹੜਾ ਨਾ ਜੀ, ਦੇਖੋ ਸਰਕਾਰਾਂ ਨੇ ਜਿਹੜੀ ਇੱਥੇ ਲੋਕਡਾਊਨ ਕੀਤਾ ਜਾਂ ਜਿਹੜਾ ਕਰਫਿਊ ਲਾਇਆ ਉਹ ਲੋਕਾਂ ਦੀ ਬਿਹਤਰੀ ਦੇ ਵਾਸਤੇ ਆ। ਜੇ ਵਿਸ਼ਵ ਪੱਧਰ ਦੇ ਉੱਤੇ ਗੱਲ ਕਰੀਏ ਤੇ ਇਹ ਜਿਹੜੇ ਚੀਜ਼ਾਂ ਨੇ, ਇਹਨਾਂ ਚੀਜ਼ਾਂ ਨੂੰ ਸਲਾਹਿਆ ਵੀ ਜਾ ਰਿਹਾ ਕਿ ਸਹੀ ਕੀਤਾ, ਪਰ ਹੁਣ ਲੋਕ ਹੀ ਨਹੀਂ ਸਮਝਣ ਨੂੰ ਤਿਆਰ ਜੀ ਵੀ ਇਹ ਉਹਨਾਂ ਦੀ ਬਿਹਤਰੀ ਦੇ ਵਾਸਤੇ। ਲੋਕੀ ਇਹ ਨਹੀਂ ਸਮਝਦੇ ਕਿ ਉਹਨਾਂ ਦੇ ਲਈ ਹੋ ਰਿਹਾ, ਉਹ ਆਸਾਨ ਕਰ ਰਹੇ ਆ ਜੀ। ਤੇ ਅੱਗੇ ਗੱਲ ਕੱਲ੍ਹ ਵੀ ਕੀਤੀ ਸੀ ਆਪਾਂ ਤਬਲੀਗੀ ਮੈਂਬਰਾਂ ਦੀ, ਅੱਜ ਜੋ ਕੁਛ ਉਹਨਾਂ ਉੱਥੇ ਹੋਇਆ ਆ, ਪਰ ਹੁਣ ਉਹਨਾਂ ਦੇ ਜਿਹੜੇ ਮੈਂਬਰ ਆ ਉਹਨਾਂ ਦੀ ਭਾਲ ਜ਼ੋਰਾਂ ਸ਼ੋਰਾਂ ਦੇ ਨਾਲ। ਜਿਹੜਾ ਜੀ ਇਹ ਮਰਕਜ਼ ਹੋਇਆ ਸੀਗਾ, ਇਹ ਤਬਲੀਗੀ ਭਾਈਚਾਰਾ, ਮੁਸਲਿਮ ਭਾਈਚਾਰੇ ਦਾ ਇੱਕ ਪਾਰਟ ਹੈ ਇਹ। ਇਹਨਾਂ ਦੇ ਵੱਲੋਂ ਇਹ ਮਰਕਜ਼ ਜਿਹੜਾ ਕੀਤਾ ਜਾਂਦਾ, ਇੱਕ ਧਾਰਮਿਕ ਸਮਾਗਮ ਹੁੰਦਾ, ਕਈ ਦਿਨ ਇਹ ਚੱਲਦਾ। ਇੱਕ ਤਾਂ ਉਹਦੀ ਆਡੀਓ ਜਿਹੜੀ ਹੈ ਜੀ ਉੱਥੋਂ ਦਾ ਜਿਹੜਾ ਹੈ ਜੀ ਮੁੱਲਾ, ਉਹਨਾਂ ਦੀ ਜਿਹੜੀ ਉਹ ਬੜੀ ਵਾਇਰਲ ਹੋਈ ਆ। ਖੈਰ ਉਹ ਆਡੀਓ ਆ, ਇਸ ਕਰਕੇ ਉਹਦਾ ਬਹੁਤਾ ਤਾਂ ਜ਼ਿਕਰ ਨਹੀਂ, ਪਰ ਇੰਨਾ ਹੈ ਕਿ ਇਹਦੇ ਵਿੱਚ ਜਿਹੜੇ ਇੱਥੋਂ 2361 ਲੋਕ ਨੇ ਉਹਨਾਂ ਨੂੰ ਇਸ ਨਿਜ਼ਾਮੂਦੀਨ ਮਰਕਜ਼ ਦੇ ਵਿੱਚੋਂ ਕੱਢਿਆ ਗਿਆ। 617 ਨੇ ਜਿਨ੍ਹਾਂ ਨੂੰ ਵੱਖ-ਵੱਖ ਹਸਪੀਟਲਾਂ ਦੇ ਵਿੱਚ ਦਾਖਲ ਜਿਹੜਾ ਜੀ ਉਹ ਕਰਵਾਇਆ ਗਿਆ। ਉਮਰ ਜਮਾਇਤ ਉਲੇਮਾ ਹਿੰਦ ਦੇ ਪ੍ਰਧਾਨ ਨੇ ਮੌਲਾਨਾ ਅਰਸ਼ਦ ਮਦਨੀ, ਉਹਨੇ ਇਹ ਕਿਹਾ ਕਿ ਨਿਜ਼ਾਮੂਦੀਨ ਘਟਨਾ ਨੂੰ ਫਿਰਕੂ ਰੰਗ ਦੇਣ ਦੇ ਨਾਲ ਕਰੋਨਾ ਵਾਇਰਸ ਦੇ ਖਿਲਾਫ ਲੜੀ ਜਾ ਰਹੀ ਸਾਂਝੀ ਜੰਗ ਨੂੰ ਨੁਕਸਾਨ ਪਹੁੰਚੂਗਾ। ਕਿਵੇਂ ਨੁਕਸਾਨ ਪਹੁੰਚੂਗਾ ਇਹ ਤਾਂ ਬਸ ਉਹੀ ਦੱਸ ਸਕਦੇ ਆ। ਇੰਨਾ ਜ਼ਰੂਰ ਹੈ ਕਿ ਕੇਂਦਰੀ ਸਿਹਤ ਮੰਤਰਾਲੇ ਨੇ ਮੁਲਕ ਦੇ ਵਿੱਚ 24 ਘੰਟਿਆਂ ਦੇ ਦੌਰਾਨ ਕਰੋਨਾ ਵਾਇਰਸ ਦੇ 376 ਨਵੇਂ ਮਾਮਲਿਆਂ ਤੇ 3 ਹੋਰ ਮਰੀਜ਼ਾਂ ਦੀ ਮੌਤ ਹੋਣ ਦੀ ਜਿਹੜੀ ਉਹ ਪੁਸ਼ਟੀ ਕੀਤੀ ਆ।
ਦਿੱਲੀ ਦੇ ਵਿੱਚ ਜਿਹੜਾ ਇਹ ਨਿਜ਼ਾਮੁਦੀਨ ਇਲਾਕਾ ਸੀਗਾ ਜੀ, ਇਹਦੇ ਵਿੱਚ 15 ਮਾਰਚ ਤੱਕ ਹੋਏ ਤਬਲੀਗੀ ਜਿਹੜਾ ਜਮਾਤ ਦੇ ਸਮਾਗਮ ਦੇ ਵਿੱਚ ਹਿੱਸਾ ਲੈਣ ਵਾਲਿਆਂ ਦੇ ਕਈ ਮਾਮਲੇ ਜਿਹੜੇ ਜੀ ਉਹ ਸਾਹਮਣੇ ਆਏ। 154 ਉਹ ਨਵੇਂ ਕੇਸ ਨੇ ਜਿਹੜੇ ਇੱਥੇ ਜਿਹੜਾ ਉਹ ਸ਼ਾਮਲ ਸੀਗੇ ਇਸ ਸਮਾਗਮ ਦੇ ਵਿੱਚ। ਔਰ ਜਿਹੜੇ ਇਹ ਏਰੀਏ ਦੇ ਵਿੱਚ ਰਹਿੰਦੇ ਨੇ ਉਹ ਬੜੀ ਸੰਘਣੀ ਵਸੋਂ ਵਾਲਾ ਏਰੀਆ ਜਿਹੜਾ ਜੀ ਉਹ ਦੱਸਿਆ ਜਾਂਦਾ, ਕਿਉਂਕਿ ਇਸ ਸਮਾਗਮ ਦੇ ਵਿੱਚ ਹਿੱਸਾ ਲੈਣ ਵਾਲੇ ਕੁਝ ਪਹਿਲਾਂ ਜਿਹੜਾ ਜੀ ਉਹ ਨਿਕਲ ਗਏ ਸੀ, ਜਿਨ੍ਹਾਂ ਦੀ ਗਿਣਤੀ ਕੋਈ 1500 ਤੋਂ ਉੱਪਰ ਜਿਹੜੀ ਉਹ ਦੱਸੀ ਜਾਂਦੀ ਆ। ਵੱਖ-ਵੱਖ ਸੂਬਿਆਂ ਦੇ ਵਿੱਚ ਇਸ ਤਬਲੀਗੀ ਜਮਾਤ ਦੇ ਸਮਾਗਮ ਮਰਕਜ਼ ਦੇ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਲੱਭਣ ਤੇ ਜਿਨ੍ਹਾਂ ਨੇ ਵਿਦੇਸ਼ੀਆਂ ਨੇ ਇਹਦੇ ਪ੍ਰਚਾਰ ਸਮਾਗਮ 'ਚ ਹਿੱਸਾ ਲੈ ਕੇ ਵੀਜ਼ਾ ਨਿਯਮਾਂ ਦੀ ਉਲੰਘਣਾ ਕੀਤੀ ਆ, ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਜਿਹੜੇ ਆ ਜੀ ਉਹ ਦਿੱਤੇ ਗਏ ਆ। ਦਿੱਲੀ ਦੇ ਮੁੱਖ ਮੰਤਰੀ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ 2361 ਲੋਕਾਂ ਨੂੰ ਇੱਥੋਂ ਕੱਢਿਆ ਗਿਆ, 617 ਲੋਕਾਂ ਨੂੰ ਵੱਖ-ਵੱਖ ਹਸਪੀਟਲਾਂ ਦੇ ਵਿੱਚ ਦਾਖਲ ਜਿਹੜਾ ਉਹ ਕਰਵਾਇਆ ਗਿਆ। ਜਿਹੜੇ ਇੱਥੋਂ ਆਏ ਨੇ ਪੋਜ਼ਿਟਿਵ, ਉਹ ਕੱਲ ਸ਼ਾਮ ਤੱਕ 92 ਸੀਗੇ ਜੀ ਜਿਹੜੇ ਪੋਜ਼ਿਟਿਵ ਆਏ ਸੀਗੇ। ਬਾਕੀਆਂ ਦੇ ਟੈਸਟਾਂ ਦੀ ਰਿਪੋਰਟ ਜਿਹੜੀ ਹੈ ਜੀ ਉਹ ਉਡੀਕੀ ਜਾ ਰਹੀ ਹੈ। ਔਰ ਇੱਥੇ ਜਿਹੜਾ ਹੈ ਜੀ ਅੱਜ ਇਹ ਕਿਹਾ ਜਾ ਰਿਹਾ ਕਿ ਇਹਦੇ ਸੰਬੰਧੀ ਵਿਸ਼ੇਸ਼ ਮੀਟਿੰਗਾਂ ਜਿਹੜੀਆਂ ਜੀ ਉਹ ਸਿਹਤ ਵਿਭਾਗ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ। ਗੱਲ ਇੱਥੇ ਜਿਹੜਾ ਜੀ ਵੱਡਾ ਸਵਾਲ ਹੈ ਨਾ ਜੀ ਉਹ ਇਹ ਨਹੀਂ ਹੈਗਾ ਕਿ ਇਹ ਕਿਹੜੇ ਧਰਮ ਦੇ ਨਾਲ ਜੁੜੇ ਹੋਏ ਸਨ, ਕੀ ਹੈ। ਸਵਾਲ ਇਸ ਵੇਲੇ ਮਨੁੱਖ ਦੀ ਜ਼ਿੰਦਗੀ ਤੇ ਮੌਤ ਦਾ ਬਣਿਆ ਪਿਆ ਜੀ। ਇੱਥੇ ਮੁਲਕ ਦੇ ਵਿੱਚ ਜਿਹੜੇ ਬਹੁਤੇ ਵੱਡੇ ਮੰਦਿਰ ਨੇ, ਬਹੁਤ ਵੱਡੇ ਜਿਹੜਾ ਜੀ ਉਹ ਬੰਦ ਕੀਤੇ ਗਏ ਆ ਪਿਛਲੇ ਦਿਨਾਂ ਤੋਂ। ਸਮਾਗਮ ਜਿਹੜੇ ਉਹ ਰੱਦ ਕੀਤੇ ਗਏ ਆ। ਵਿਦੇਸ਼ਾਂ ਦੇ ਵਿੱਚ ਅਜਿਹੇ ਧਾਰਮਿਕ ਸਮਾਗਮ ਜਿਹੜੇ ਉਹ ਰੱਦ ਕੀਤੇ ਗਏ ਆ। ਨਗਰ ਕੀਰਤਨ ਜਿਹੜੇ ਉਹ ਰੱਦ ਕੀਤੇ ਗਏ ਆ। ਇਹ ਇਸੇ ਕਰਕੇ ਕੀਤੇ ਗਏ ਆ ਕਿ ਸਭ ਤੋਂ ਪਹਿਲਾਂ ਜਿਹੜਾ ਜੀ ਉਹ ਲੋਕਾਂ ਦੀ ਸਿਹਤ ਹੈ। ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਨੇ ਕੱਲ ਅਕਾਲ ਤਖਤ ਦੇ ਜਥੇਦਾਰ ਨੂੰ ਅਪੀਲ ਕੀਤੀ ਹੈ ਕਿ ਹੁਣੇ ਤੋਂ ਹੀ ਵਿਸਾਖੀ ਦੇ ਜਿਹੜੇ ਸਮਾਗਮ ਹੋਣੇ ਆ ਉਹਦੇ ਸੰਬੰਧੀ ਲੋਕਾਂ ਨੂੰ ਅਪੀਲ ਕੀਤੀ ਜਾਵੇ ਕਿ ਉਹ ਕਿਸੇ ਸਮਾਗਮ ਦੇ ਵਿੱਚ ਹਿੱਸਾ ਲੈਣ ਦੇ ਵਾਸਤੇ ਕਿਸੇ ਜਗ੍ਹਾ ਦੇ ਉੱਤੇ ਨਾ ਜਾਣ, ਭਾਵ ਕਿ ਕਿਸੇ ਧਾਰਮਿਕ ਸਥਾਨ ਜਾਂ ਵਿਸ਼ੇਸ਼ ਜਗ੍ਹਾ ਦੇ ਉੱਤੇ ਨਾ ਜਿਹੜਾ ਜੀ ਉਹ ਜਾਣ। ਤੋ ਇਸ ਕਰਕੇ ਇਹਨੂੰ ਕਿਸੇ ਧਰਮ ਦੇ ਨਾਲ ਜੋੜ ਕੇ ਨਹੀਂ ਜਿਹੜਾ ਜੀ ਉਹ ਵੇਖਿਆ ਜਾਣਾ ਚਾਹੀਦਾ ਕਿ ਪਤਾ ਨਹੀਂ ਇੱਕ ਦੇ ਉੱਤੇ ਜਿਹੜਾ ਜੀ ਕਰ ਰਹੇ। ਜਦੋਂ ਹੁਣ ਇਕੱਠੇ ਹੋਏ ਆ ਤੇ ਉੱਥੇ ਕਿਉਂ ਇਕੱਠੇ ਹੋਏ ਆ, ਇਹ ਆਪਣੇ ਆਪ ਦੇ ਵਿੱਚ ਸਵਾਲ ਹੈ। ਅਕਾਲ ਤਖਤ ਦੇ ਜਥੇਦਾਰ ਅਜੇ ਤੱਕ ਇਹਨਾਂ ਸਵਾਲਾਂ ਦਾ ਜਵਾਬ ਨਹੀਂ ਜਿਹੜਾ ਜੀ ਉਹ ਦੇ ਸਕੇ ਕਿ ਉਹਨਾਂ ਨੇ ਹੋਲਾ ਮਹੱਲਾ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਹੁੰਮ-ਹੁਮਾ ਕੇ ਪਹੁੰਚਣ ਦਾ ਸੱਦਾ ਕਿਉਂ ਜਿਹੜਾ ਜੀ ਉਹ ਦਿੱਤਾ ਸੀ, ਜਦੋਂ ਕਿ ਹਾਲਾਤ ਇਹੋ ਜਿਹੇ ਬਣੇ ਹੋਏ ਆ। ਔਰ ਤੁਸੀਂ ਜ਼ਿਕਰ ਕਰ ਰਹੇ ਸੀ ਜਿਵੇਂ ਇੱਥੇ ਆਏ ਸਨ ਟਰੰਪ ਹੋਰੀ, ਕਿੰਨੇ ਲੋਕਾਂ ਨੂੰ ਉਦੋਂ ਸੜਕਾਂ ਦੇ ਉੱਤੇ ਜਿਹੜਾ ਜੀ ਉਹ ਖੜਿਆ ਕੀਤਾ ਹੋਇਆ ਸੀ। ਇਹ ਉਹ ਸਮਾਂ ਸੀਗਾ ਜੀ ਜਦੋਂ ਇੱਥੇ ਬੜੀ ਤੇਜ਼ੀ ਦੇ ਨਾਲ ਇਹ ਵਾਇਰਸ ਐਂਟਰ ਕਰ ਰਿਹਾ ਸੀ ਜੀ। ਉਹ ਤਾਂ ਪਤਾ ਨਹੀਂ ਹੁਣ ਕਦੋਂ ਦਾ ਆਇਆ ਹੋਇਆ ਜੀ। ਅੱਗੇ ਗੱਲ ਕਰਦੇ ਆ DGP ਦੀ। ਉਸਨੇ ਚੁੱਪ ਚਪੀਤੇ ਸਿੱਧੂ ਮੂਸੇਵਾਲੇ ਦਾ ਗਾਣਾ ਆਪਣੇ ਟਵਿੱਟਰ ਤੋਂ ਹਟਾਇਆ। ਐਕਚੁਅਲੀ ਜੀ ਪੰਜਾਬ ਦੇ ਸਰਕਾਰ ਦੇ ਵਾਸਤੇ ਸਿਰਦਰਦੀ ਬਣਦਾ ਜਾ ਰਿਹਾ ਸੀਗਾ ਜੀ ਇਸ ਸਿੱਧੂ ਮੂਸੇਵਾਲੇ ਦਾ ਇਹ ਵਿਵਾਦਤ ਗੀਤ। ਵੈਸੇ ਤਾਂ ਦੇਖਿਆ ਜਾਵੇ ਤਾਂ ਬਹੁਤਿਆਂ ਲਈ ਇਹ ਗਾਇਕੀ ਇਸ ਪੱਖੋਂ ਸਿਰਦਰਦੀ ਬਣਿਆ ਹੋਇਆ ਕਿ ਕਦੀ ਕੁਛ ਕਦੀ ਅਕਾਲ ਤਖਤ ਤੇ ਉਹਨੂੰ ਸੱਦਿਆ ਜਾਂਦਾ, ਕਦੀ ਉਹਦਾ ਕਿਸੇ ਤਰੀਕੇ ਨਾਲ ਵਿਵਾਦ ਜਿਹੜਾ ਹੁੰਦਾ, ਕਿਉਂਕਿ ਵਿਵਾਦ ਦੇ ਵਿੱਚੋਂ ਹੀ ਉਹ ਸਮਝਦਾ ਕਿ ਮੇਰੀ ਪ੍ਰਸਿੱਧੀ ਹੈ। ਜਦੋਂ ਇੱਥੇ ਮਾਨਸਾ ਦੇ ਵਿੱਚ ਉਹਦੇ ਉੱਤੇ ਹਿੰਸਕ ਗੀਤ ਗਾਉਣ ਦੇ ਮਾਮਲੇ ਦੇ ਵਿੱਚ ਪਰਚਾ ਦਰਜ ਹੋ ਗਿਆ ਤਾਂ ਉਦੋਂ ਤੋਂ ਉਹ ਇੱਥੇ ਹੀ ਆ। ਇਹ ਜਿਹੜਾ ਗੀਤ ਗਾਇਆ, ਇਹ ਕਿਹਾ ਜਾਂਦਾ ਹੈ ਕਿ ਪੰਜਾਬ ਦੀ ਪੁਲਿਸ ਦੇ ਜਿਹੜੇ ਆਲਾ ਅਧਿਕਾਰੀ ਨੇ ਉਹਨਾਂ ਦੇ ਕਹਿਣ ਦੇ ਉੱਤੇ ਇਹਨੇ ਇਹ ਗੀਤ ਤਿਆਰ ਕੀਤਾ। ਜੇ ਤੁਸੀਂ ਉਹ ਗੀਤ ਦੇਖੋ ਜਿਹੜਾ ਇਹਨੇ ਆਪਣੇ YouTube ਦੇ ਉੱਤੇ ਪਾਇਆ ਤਾਂ ਉਹਦੇ ਵਿੱਚ ਪੰਜਾਬ ਪੁਲਿਸ ਦਾ ਲੋਗੋ ਆ। ਸ਼ੁਰੂ ਦੇ ਵਿੱਚ ਵੀ ਉਹ ਲੋਗੋ ਦਿਖਦਾ, ਬਾਅਦ ਦੇ ਵਿੱਚ ਵੀ ਉਹ ਲੋਗੋ ਦਿਖਦਾ। ਇਹ ਪਠਲਾਵਾ ਪਿੰਡ ਦੇ ਉੱਤੇ ਕੇਂਦਰਿਤ ਕੀਤਾ ਗਿਆ ਗੀਤ, ਇੱਕ ਬੰਦੇ ਦੇ ਉੱਤੇ ਕੇਂਦਰਿਤ ਕੀਤਾ ਗਿਆ। ਇਹਦੇ ਵਿੱਚ ਜਿਹੜੀਆਂ ਤਸਵੀਰਾਂ ਨੇ ਉਹ ਇਸ ਕਰੋਨਾ ਵਾਇਰਸ ਦੇ ਨਾਲ ਮਾਰੇ ਗਏ ਬਲਦੇਵ ਸਿੰਘ ਦੀਆਂ ਤਸਵੀਰਾਂ ਨੇ। ਪਠਲਾਵਾ ਪਿੰਡ ਵਾਲਿਆਂ ਨੇ 2 ਦਿਨ ਪਹਿਲਾਂ ਜਿਹੜੀ ਜੀ ਇੱਕ ਚਿੱਠੀ ਮੁੱਖ ਮੰਤਰੀ ਦੇ ਨਾਮ ਲਿਖੀ ਸੀ। ਉਸ ਚਿੱਠੀ ਦੇ ਵਿੱਚ ਇਹਨਾਂ ਨੇ ਪਿੰਡ ਵਾਲਿਆਂ ਨੇ ਇਹ ਗੱਲ ਕਹੀ ਸੀ ਕਿ ਸਾਡੇ ਪਿੰਡ ਨੂੰ ਟਾਰਗੇਟ ਕੀਤਾ ਜਾ ਰਿਹਾ। ਅਸੀਂ ਉਹ ਕਹਿੰਦੇ ਇੱਕ ਪਾਸੇ ਇਸ ਵਾਇਰਸ ਦੇ ਨਾਲ ਜੂਝ ਰਹੇ ਹਾਂ, ਦੂਜੇ ਪਾਸੇ ਉਹ ਕਹਿੰਦੇ ਕਿ ਸਾਨੂੰ ਇਹ ਮਾਨਸਿਕ ਤਣਾਅ ਦੇ ਵਿੱਚੋਂ ਲੰਘਣਾ ਪੈ ਰਿਹਾ ਕਿ ਸਾਨੂੰ ਨਿਸ਼ਾਨਾ ਬਣਾਇਆ ਜਾ ਰਿਹਾ। ਹੁਣ ਇਟਲੀ ਦੇ ਵਿੱਚ ਇੰਨਾ ਨੁਕਸਾਨ ਹੋ ਗਿਆ, ਉੱਥੇ ਕਿਸੇ ਇੱਕ ਵਿਅਕਤੀ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ। ਚਾਈਨਾ ਦੇ ਵਿੱਚ ਜਿੱਥੋਂ ਇਹ ਸਾਰਾ ਕੰਮ ਤੁਰਿਆ ਉੱਥੇ ਕਿੰਨਾ ਨੁਕਸਾਨ ਹੋ ਗਿਆ, ਉੱਥੇ ਕਿਸੇ ਇੱਕ ਵਿਅਕਤੀ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ। ਅਮਰੀਕਾ ਦੇ ਵਿੱਚ ਹਾਲਾਤ ਜਿਹੜੇ ਬੇਕਾਬੂ ਹੁੰਦੇ ਦਿਸ ਰਹੇ ਆ।
ਉੱਥੇ ਕਿਸੇ ਇੱਕ ਵਿਅਕਤੀ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ। ਇਹ ਸਮਝ ਨਹੀਂ ਲੱਗੀ ਜੀ ਕਿ ਇੱਥੇ ਇੱਕ ਪਿੰਡ ਨੂੰ ਤੇ ਇੱਕ ਵਿਅਕਤੀ ਨੂੰ ਨਿਸ਼ਾਨਾ ਜਿਹੜਾ ਜੀ ਉਹ ਬਣਾ ਕੇ ਗੀਤ ਗਾਇਆ ਗਿਆ ਤੇ ਉਹਨੂੰ ਪ੍ਰਮੋਟ ਕੀਤਾ ਗਿਆ। ਜਿਹੜੇ ਪੰਜਾਬ ਪੁਲਿਸ ਦੇ ਮੁਖੀ ਨੇ ਉਹਨਾਂ ਨੇ ਆਪਣੇ ਟਵਿੱਟਰ ਹੈਂਡਲ ਤੋਂ ਇਹਨੂੰ ਜਿਹੜਾ ਸੀਗਾ ਉਹ ਟਵੀਟ ਕੀਤਾ। ਉਦੋਂ ਤੋਂ ਇਹ ਵਾਦ-ਵਿਵਾਦ ਜਿਹੜਾ ਜੀ ਉਹ ਚੱਲਦਾ ਆ ਰਿਹਾ ਸੀ। ਹੁਣ ਚੁੱਪ ਕੀਤੇ ਆ DGP ਨੇ ਆਪਣੇ ਟਵਿੱਟਰ ਹੈਂਡਲ ਤੋਂ ਇਸ ਗੀਤ ਨੂੰ ਰਿਮੂਵ ਕਰ ਦਿੱਤਾ ਤੇ ਉਹਦਾ ਸਕਰੀਨਸ਼ਾਟ ਹੈਗਾ ਜਿਹੜਾ ਉਹਨਾਂ ਨੇ ਲਾਇਆ ਸੀਗਾ। ਉਹਨਾਂ ਨੇ ਇਹਨੂੰ ਰਿਮੂਵ ਜਿਹੜਾ ਦੀ ਉਹ ਕਰਤਾ ਕਿਉਂਕਿ ਸਰਕਾਰ ਨੂੰ ਜਵਾਬ ਦੇਣਾ ਔਖਾ ਹੋ ਰਿਹਾ। ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਪ੍ਰਵਾਸੀ ਪੰਜਾਬੀ ਭਾਈਚਾਰਾ ਉਹ ਵੀ ਇਸ ਗੀਤ ਦਾ ਵਿਰੋਧ ਜਿਹੜਾ ਜੀ ਉਹ ਕਰ ਰਿਹਾ। ਹਾਲਾਂਕਿ ਬਹੁਤਾ ਜਿਹੜਾ ਜੀ ਵਿਦੇਸ਼ਾਂ ਦੇ ਵਿੱਚ ਹੀ ਪ੍ਰਮੋਟ ਕੀਤਾ ਹੋਇਆ ਇਹ ਸਿੰਗਰ ਜੋ ਕੁਛ ਜਿਹੜਾ ਜੀ ਇਹ ਕਰ ਰਿਹਾ ਇਹ ਤਾਂ ਹੁਣ ਉਹਨਾਂ ਨੂੰ ਜਿਹੜੇ ਇਹਨੂੰ ਪ੍ਰਮੋਟ ਕਰਨ ਵਾਲੇ ਆ ਉਹਨਾਂ ਦੇ ਵੀ ਸੋਚਣ ਦੀ ਜਿਹੜਾ ਜੀ ਇਹ ਘੜੀ ਆ ਕਿ ਇਹ ਸਿਵਿਆਂ ਤੋਂ ਰੋਟੀਆਂ ਕਿਵੇਂ ਲਾ ਰਿਹਾ। ਅਜੇ ਇਹਨੇ ਆਪਣਾ ਇਹ ਗੀਤ ਜਿਹੜਾ ਜੀ YouTube ਤੋਂ ਤਾਂ ਰਿਮੂਵ ਨਹੀਂ ਕੀਤਾ ਪਰ ਇਹ ਟਵਿੱਟਰ ਹੈਂਡਲ ਤੋਂ ਰਿਮੂਵ ਹੋ ਗਿਆ। ਇਹ ਪਹਿਲਾ ਮੌਕਾ ਨਹੀਂ ਗਾ ਜਦੋਂ ਪੰਜਾਬ ਪੁਲਿਸ ਦੇ ਮੁਖੀ ਜਿਹੜੇ ਜੀ ਉਹ ਇਹੋ ਜਿਹੇ ਵਿਵਾਦਾਂ 'ਚ ਘਿਰੇ ਆ। ਇਸ ਤੋਂ ਪਹਿਲਾਂ ਉਹਨਾਂ ਨੇ ਕਰਤਾਰਪੁਰ ਲਾਂਘੇ ਦੇ ਬਾਰੇ ਦੇ ਵਿੱਚ ਇੱਕ ਬਿਆਨ ਵਿਵਾਦਤ ਦਿੱਤਾ ਸੀ ਕਿ 6 ਘੰਟਿਆਂ 'ਚ ਅੱਤਵਾਦੀ ਬਣ ਕੇ ਆ ਜਾਂਦੇ, ਮੁੜ ਕੇ ਉਹਦੇ ਤੋਂ ਪਾਸੇ ਜਾਣਾ ਪਿਆ ਸੀ ਤੇ ਫਿਰ ਇਹ ਗੀਤ ਜਿਹੜਾ ਜੀ ਉਹਨੂੰ ਉੱਥੋਂ ਸ਼ੇਅਰ ਕਰਕੇ ਹੁਣ ਉਹਨੂੰ ਜਿਹੜਾ ਜੀ ਡਿਲੀਟ ਕੀਤਾ ਗਿਆ। ਜਦੋਂ ਕੋਈ ਵਿਅਕਤੀ ਕਿਸੇ ਉੱਚ ਅਹੁਦੇ ਦੇ ਉੱਤੇ ਬੈਠਾ ਤੇ ਉਹਦੀ ਰਿਸਪੌਂਸਿਬਿਲਿਟੀ ਜਿਹੜੀ ਜੀ ਉਹ ਦੁੱਗਣੀ ਤਿੱਗਣੀ ਹੋ ਜਾਂਦੀ ਹੈ ਕਿ ਉਹ ਕੋਈ ਇਸ ਤਰ੍ਹਾਂ ਦੀ ਗੱਲ ਨਾ ਕਰੇ ਜਿਹਦੇ ਤੋਂ ਉਹਨੂੰ ਮੁੜ ਕੇ ਬੈਕਅਪ ਕਰਨਾ ਪਏ ਜਾਂ ਉਹ ਕਿਸੇ ਖਾਸ ਫਿਰਕੇ ਖਾਸ ਵਿਅਕਤੀਆਂ ਨੂੰ ਟਾਰਗੇਟ ਕਰਕੇ ਜਿਹੜਾ ਜੀ ਦਿੱਤਾ ਗਿਆ ਬਿਆਨ ਜਾਂ ਕੁਝ ਬੋਲਿਆ ਗਿਆ ਹੋਵੇ। ਪਰ ਜੋ ਮਨ ਦੇ ਵਿੱਚ ਉਹਦੇ ਹੈਗਾ ਆ ਉਹ ਕਿਵੇਂ ਨਿਕਲੂਗਾ? ਬਹੁਤ ਜੈਲਸ ਆ ਸਿੱਖਾਂ ਦੇ ਨਾਲ, ਪੰਜਾਬੀਆਂ ਦੇ ਨਾਲ, ਜੋ ਪੰਜਾਬ ਦਾ DGP ਆ ਉਸਨੂੰ। ਅਤੇ ਅੱਗੇ ਗੱਲ ਕਰਦੇ ਹਾਂ ਕਰੋਨਾ ਵਾਇਰਸ ਦੀ। ਲੋਕਾਂ ਦੀ ਜਾਨ 'ਤੇ ਬਣੀ ਹੋਈ ਆ ਪਰ ਬਹੁਤ ਸਾਰੇ ਪੋਲੀਟੀਸ਼ੀਅਨ ਆ ਪੋਲੀਟਿਕਸ ਦੇ ਵਿੱਚ ਫਸੇ ਹੋਏ ਆ। ਰਾਸ਼ਨ ਦੇ ਥੈਲਿਆਂ ਦੇ ਉੱਤੇ ਮੁੱਖ ਮੰਤਰੀ ਦੀ ਫੋਟੋ 'ਤੇ ਵਿਵਾਦ ਸ਼ੁਰੂ। ਜਿਹੜੀ ਪਿਛਲੀ ਸਰਕਾਰ ਸੀ ਅਕਾਲੀ BJP ਦੀ ਉਦੋਂ ਜਿਹੜੀ ਐਂਬੂਲੈਂਸ ਸੀ ਉਹਦੇ ਉੱਤੇ ਉਦੋਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਹੱਸਦਿਆਂ ਦੀ ਫੋਟੋ ਜਿਹੜੀ ਉਹ ਲੱਗੀ ਸੀ ਤੇ ਉਦੋਂ ਕਾਂਗਰਸ ਨੇ ਬੜਾ ਵਿਰੋਧ ਕੀਤਾ ਸੀਗਾ। ਕਾਂਗਰਸ ਇਹ ਕਹਿੰਦੀ ਸੀ ਕਿ ਇਹ ਫੋਟੋ ਜਿਹੜੀ ਨਹੀਂ ਚਾਹੀਦੀ ਉਹਦੇ ਉੱਤੇ। ਅੱਜ ਹੋਇਆ ਇਹ ਆ ਕਿ ਇੱਥੇ ਜਿਹੜਾ ਗਰੀਬ ਤਬਕਾ ਹੈ ਜੀ ਉਹਨੂੰ ਦਿੱਤਾ ਜਾਣ ਵਾਲਾ ਰਾਸ਼ਨ ਜਿਹੜਾ ਉਹਦੀਆਂ ਥੈਲੀਆਂ ਬਣ ਕੇ ਆਈਆਂ। ਅੱਛਾ 1 ਲੱਖ ਥੈਲੀ ਬਣ ਕੇ ਆਈ ਹੈ ਇਹ। ਇਹਦੇ ਉੱਤੇ ਜਿਹੜਾ ਉਹ ਲਿਖਿਆ ਹੋਇਆ ਕਿ COVID-19 ਦੇ ਮੱਦੇ ਨਜ਼ਰ ਇੱਕ ਲਾਈਨ ਇਹ ਆ। ਉਹਦੇ ਥੱਲੇ ਇੱਕ ਦੂਸਰੀ ਲਾਈਨ ਆ ਪੰਜਾਬ ਸਰਕਾਰ ਦਾ ਨਿਮਾਣਾ ਯਤਨ। ਫਿਰ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਫੋਟੋ ਆ ਤੇ ਉਹਦੇ ਹੇਠਾਂ ਲਿਖਿਆ ਹੋਇਆ ਰਾਹਤ ਸਮੱਗਰੀ ਆਟਾ 10 ਕਿਲੋ, ਦਾਲ 2 ਕਿਲੋ, ਖੰਡ 2 ਕਿਲੋ ਇਹ ਜਿਹੜਾ ਜੀ ਲਿਖਿਆ ਹੋਇਆ। ਅੱਛਾ 1 ਲੱਖ ਬੈਗ ਬਣਿਆ। ਜਦੋਂ ਪੰਜਾਬ ਦੇ ਵਿੱਚ ਕਰਫਿਊ ਲੱਗਾ ਸਮੁੱਚੀ ਇੰਡਸਟਰੀ ਬੰਦ ਹੈ, ਇਹ ਥੈਲੇ ਕਿੱਥੇ ਛਪੇ? ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਜਿਹੜਾ ਜੀ ਉਹ ਸਵਾਲ ਹੈ। ਇਹ ਕਿਹਾ ਜਾ ਰਿਹਾ ਹੈ ਕਿ ਇਹ ਡਿਲੇ ਤਾਂ ਹੋ ਗਿਆ ਰਾਸ਼ਨ ਇੰਨੇ ਦਿਨ ਕਿ ਥੈਲੇ ਛਪ ਕੇ ਨਹੀਂ ਸੀ ਆਏ। ਮਤਲਬ ਕਿ ਇਹ ਜਿਹੜੀ ਇਹ ਸਿਵਿਆਂ ਤੋਂ ਰੋਟੀਆਂ ਸੇਕਣੀਆਂ ਜਿਹੜੀਆਂ ਦੀ ਉਹ ਇਹਨੂੰ ਕਹਿੰਦੇ ਨੇ ਜੋ ਸਰਕਾਰ ਜਿਹੜੀ ਉਹ ਕਰ ਰਹੀ ਹੈ। ਇਹਦੇ ਵਿੱਚੋਂ ਉਹਨੂੰ ਸਿਆਸੀ ਲਾਹਾ ਜਿਹੜਾ ਜੀ ਉਹ ਲਿਆ ਜਾ ਰਿਹਾ। ਜਿਹੜੇ ਖੁਰਾਕ ਸਪਲਾਈ ਮੰਤਰੀ ਆ ਭਾਰਤ ਭੂਸ਼ਣ ਆਸ਼ੂ ਉਹ ਕਹਿੰਦੇ ਕਿ ਇਹਦੇ ਵਿੱਚ ਤਾਂ ਸਿਆਸਤ ਵਾਲੀ ਕੋਈ ਗੱਲ ਨਹੀਂ, ਇਹ ਬੇਤੁਕੀਆਂ ਗੱਲਾਂ ਨੇ। ਉਹ ਕਹਿੰਦੇ ਕਿ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਉਹ ਸਮੁੱਚੇ ਪੰਜਾਬ ਦੀ ਤਰਜਮਾਨੀ ਕਰਦੇ ਆ, ਇਸ ਕਰਕੇ ਫੋਟੋ ਲਾਈ ਗਈ ਆ। ਫਿਰ ਉਦੋਂ ਪ੍ਰਕਾਸ਼ ਸਿੰਘ ਬਾਦਲ ਹੋਰੀ ਤਰਜਮਾਨੀ ਕਰਦੇ ਸੀ ਸਮੁੱਚੇ ਪੰਜਾਬ ਦੀ। ਜੇ ਉਹਨਾਂ ਨੇ ਐਂਬੂਲੈਂਸ ਦੇ ਉੱਤੇ ਫੋਟੋ ਲਾਈ ਸੀ ਇਹਦਾ ਮਤਲਬ ਉਹਨੂੰ ਤੁਸੀਂ ਸਹੀ ਠਹਿਰਾਓ ਕਿ ਉਹ ਫੋਟੋ ਠੀਕ ਸੀਗੀ। ਮੈਂ ਤਾਂ ਕਹਿੰਦਾ ਜੀ ਕਿਉਂਕਿ ਜਿਸ ਤਰੀਕੇ ਦੇ ਨਾਲ ਇਹ ਸਾਰੇ ਹਾਲਾਤ ਬਣੇ ਆ, ਜਿਹੜੀਆਂ ਮੁਰਦੇ ਢੋਣ ਵਾਲੀਆਂ ਗੱਡੀਆਂ ਨੇ ਉਹਦੇ ਉੱਤੇ ਵੀ ਸਰਕਾਰ ਦੇ ਠੱਪੇ ਜਿਹੜੇ ਉਹ ਲੱਗ ਜਾਣੇ ਚਾਹੀਦੇ ਆ ਤੇ ਸ਼ਮਸ਼ਾਨ ਘਾਟਾਂ ਦੇ ਵਿੱਚ ਵੀ ਜਿਹੜੇ ਜੀ ਉਹ ਠੱਪੇ ਲੱਗ ਜਾਣੇ ਚਾਹੀਦੇ ਆ। ਇੱਥੇ ਜਿਹੜਾ ਜੀ ਇਹਨੂੰ ਲੈ ਕੇ ਵੱਡੀ ਇੱਕ ਕੰਟਰੋਵਰਸੀ ਜਿਹੜੀ ਉਹ ਛਿੜ ਗਈ ਹੋਈ ਆ ਔਰ ਇਹ ਘੁੰਮਣ ਘੇਰੀ ਦੇ ਵਿੱਚ ਸਾਰਾ ਕੁਝ ਫਸ ਰਿਹਾ। ਤੇ ਜੇ ਤੁਸੀਂ ਮਦਦ ਕਰਨੀ ਸੀ ਤੇ ਇਹ ਜਿਹੜੀ ਤਸਵੀਰ ਵਾਲੇ ਜਿਹੜੇ ਥੈਲੇ ਨੇ ਉਹਨਾਂ ਦੀ ਕੀ ਜ਼ਰੂਰਤ ਜਿਹੜੀ ਉਹ ਪੈ ਗਈ ਸੀਗੀ ਜੀ। ਸਰਕਾਰ ਆਪਣੀਆਂ ਸਫਾਈਆਂ ਜਿਹੜੀਆਂ ਦੀ ਉਹ ਦਿੰਦੀ ਜਾ ਰਹੀ ਆ, ਹਾਲਾਂਕਿ ਇਹਦੇ ਉੱਤੇ ਸਫਾਈਆਂ ਜਿਹੜੀਆਂ ਦੀ ਉਹ ਦਿੱਤੀਆਂ ਨਹੀਂ ਜਾ ਸਕਦੀਆਂ। ਜਿਹੜਾ 28 ਮਾਰਚ ਨੂੰ ਇਹ ਲਿਖੀ ਗਈ ਚਿੱਠੀ ਸੀ ਜਿਹਦੇ ਵਿੱਚ ਇਹ ਕਿਹਾ ਗਿਆ ਸੀਗਾ ਕਿ ਗਰੀਬ ਪਰਿਵਾਰਾਂ ਨੂੰ ਰਾਸ਼ਨ ਦੇ 10 ਲੱਖ ਥੈਲੇ ਮੁਫਤ ਵੰਡੇ ਜਾਣਗੇ ਔਰ ਇਹਦੇ ਵਿੱਚ ਜਿਵੇਂ ਮੈਂ ਤੁਹਾਨੂੰ ਦੱਸਿਆ ਕੀ ਕੁਛ ਆ ਉਹ ਸਾਰਾ ਉਹਦਾ ਜ਼ਿਕਰ ਸੀਗਾ। ਔਰ ਇਹ ਹੁਣ ਵਿਸ਼ੇਸ਼ ਥੈਲਾ ਤਿਆਰ ਕਰਵਾਇਆ ਗਿਆ ਔਰ ਤੁਸੀਂ ਹੈਰਾਨ ਹੋਵੋਗੇ ਇਹਦੇ ਉੱਤੇ 1.5 ਕਰੋੜ ਰੁਪਈਆ ਖਰਚ ਆਇਆ ਜੀ ਥੈਲੇ ਤਿਆਰ ਕਰਨ ਦੇ ਉੱਤੇ। ਪ੍ਰਤੀ ਥੈਲਾ 15 ਰੁਪਈਏ ਖਰਚਿਆ ਗਿਆ ਜੀ। ਥੈਲਿਆਂ ਦਾ ਪ੍ਰਬੰਧ, ਤਸਵੀਰ ਦੀ ਛਪਾਈ ਰਾਜ ਪੱਧਰ ਦੇ ਉੱਤੇ ਕੀਤੀ ਗਈ ਆ ਜਿਹਦੇ ਵਿੱਚ ਡਿਸਟ੍ਰਿਕਟ ਲੈਵਲ ਦੇ ਉੱਤੇ ਇਹ ਪੈਕਿੰਗ ਜਿਹੜੇ ਆ ਜੀ ਉਹ ਭੇਜੀ ਗਈ ਆ
ਔਰ ਜਿਹੜੇ ਇਹਦੇ ਵਿੱਚ 10 ਕਿਲੋ ਆਟੇ ਦੀ ਥੈਲੀ 240 ਰੁਪਏ, ਦਾਲ 50 ਤੋਂ 57 ਰੁਪਏ ਦੇ ਹਿਸਾਬ ਦੇ ਨਾਲ ਖਰੀਦੀ ਗਈ ਹੈ। ਖੰਡ ਦੀ ਸਪਲਾਈ ਸ਼ੂਗਰ ਫੈਡ ਨੇ ਕੀਤੀ ਆ। ਦਾਲਾਂ ਦੀ ਖਰੀਦ ਦਾ ਕੰਮ ਨੈਫੈਡ ਨੂੰ ਦਿੱਤਾ ਗਿਆ ਸੀਗਾ। ਮਹਿਕਮੇ ਨੇ 30 ਮਾਰਚ ਨੂੰ ਮੁੜ ਕੇ ਚਿੱਠੀ ਜਾਰੀ ਕਰਕੇ ਹਦਾਇਤ ਕੀਤੀ ਆ ਕਿ ਮੁਫਤ ਰਾਸ਼ਨ ਉਹਨਾਂ ਗਰੀਬ ਲੋਕਾਂ ਨੂੰ ਦਿੱਤਾ ਜਾਣਾ ਜਿਹੜੇ ਨੀਲੇ ਕਾਰਡਾਂ ਵਾਲੀ ਸਕੀਮ ਤੋਂ ਵਾਂਝੇ ਰਹਿ ਗਏ। ਰਾਸ਼ਨ ਵੰਡਣ ਦੇ ਸਮੇਂ ਜਿਹੜੀ ਸਮਾਜਿਕ ਦੂਰੀ ਆ ਉਹਨੂੰ ਯਕੀਨੀ ਬਣਾਉਣ ਦੀ ਹਦਾਇਤ ਜਿਹੜੀ ਆ ਉਹ ਕੀਤੀ ਗਈ ਹੈ। ਜੇ ਤੁਸੀਂ ਇੱਥੇ ਫੋਟੋਆਂ ਦੇਖਦੇ ਹੋ ਤਾਂ ਜਿਹੜੇ ਨੇਤਾ ਨੇ ਉਹ ਮਾਸਕ ਪਾਏ ਉਹਨਾਂ ਨੇ, ਤੇ ਜਦੋਂ ਫੋਟੋ ਖਿੱਚਣ ਲੱਗਦੇ ਝੱਟ ਦੇਣੀ ਮਾਸਕ ਲਾ ਲੈਂਦੇ ਆ ਵੀ ਕਿਤੇ ਉਹ ਨਾ ਹੋਵੇ ਮਾਸਕ ਦੇ ਥੱਲੇ ਸਾਡਾ ਮੂੰਹ ਲੁਕ ਜੇ, ਪਤਾ ਹੀ ਨਾ ਲੱਗੇ ਵੀ ਇਹ ਕਿਹੜਾ ਨੇਤਾ ਐਡਾ ਵੱਡਾ ਰਹਿਮੋ ਕਰਮ ਕਰ ਗਿਆ, ਇੱਕ ਥੈਲੀ ਜਿਹੜੀ ਆ ਉਹ ਰਾਸ਼ਨ ਦੀ ਦੇ ਗਿਆ। ਨਵਜੋਤ ਸਿੰਘ ਸਿੱਧੂ ਹੋਰਾਂ ਨੇ ਇੱਕ ਵੀਡੀਓ ਪੂਰੀ ਦੀ ਪੂਰੀ ਕੀਤੀ ਕਿ ਮਾਸਕ ਤੇ ਸੈਨੀਟਾਈਜ਼ਰ ਤੇ ਗਲਵਜ਼ ਜਿਹੜੇ ਆ ਜੀ ਉਹ ਕਿਉਂ ਜ਼ਰੂਰੀ ਆ। ਕੱਲ ਉਹਨਾਂ ਦੀਆਂ ਫੋਟੋਆਂ ਵੀ ਆਈਆਂ ਆਪਣੇ ਹਲਕੇ ਦੇ ਵਿੱਚ ਜਿਹੜਾ ਜੀ ਰਾਸ਼ਨ ਵੰਡਦਿਆਂ ਦੀ, ਨਾ ਮਾਸਕ ਪਾਇਆ ਨਾ ਜਿਹੜੇ ਜੀ ਉਹ ਗਲਵਜ਼ ਪਾਏ ਹੋਏ ਆ ਜੀ। ਮਤਲਬ ਕਿ ਲੋਕਾਂ ਨੂੰ ਅਕਲ ਦੇਣੀ, ਦੂਸਰਿਆਂ ਨੂੰ ਅਕਲ ਦੇਣੀ ਤਾਂ ਬਹੁਤ ਸੌਖੀ ਹੈ ਜੀ, ਜਦੋਂ ਉਹਨਾਂ ਦੇ ਉੱਤੇ ਆਉਂਦੀ ਫੇਰ ਔਖੀ ਹੈ। ਜਿਵੇਂ ਉਦੋਂ ਇਹ ਕਿਹਾ ਜਾ ਰਿਹਾ ਸੀ ਕਿ ਇਹ ਜੀ ਐਂਬੂਲੈਂਸ ਦੇ ਉੱਤੇ ਫੋਟੋ ਕਿਉਂ ਲਾਈ ਹੈ, ਤੇ ਹੁਣ ਰਾਸ਼ਨ ਦੇ ਉੱਤੇ ਜਿਹੜੀਆਂ ਜੀ ਉਹ ਫੋਟੋਆਂ ਲਾਈਆਂ ਸਪੈਸ਼ਲੀ ਤੌਰ ਦੇ ਉੱਤੇ 1.5 ਕਰੋੜ ਰੁਪਈਆ ਸਿਰਫ ਥੈਲੇ ਛਪਾਉਣ ਦੇ ਉੱਤੇ ਖਰਚਿਆ ਗਿਆ। ਔਰ 1.5 ਕਰੋੜ ਦਾ ਕਿੰਨਾ ਹੋਰ ਰਾਸ਼ਨ ਆ ਸਕਦਾ ਸੀ ਇਹਦਾ ਅੰਦਾਜ਼ਾ ਤੁਸੀਂ ਲਾ ਸਕਦੇ। ਜੀ ਕਹਿਣ ਨੂੰ ਕੁਛ ਹੈ ਤੇ ਦਿਖਾਵਾ ਕੁਛ ਹੋਰ ਹੈ ਜੀ। ਅੱਗੇ ਕਰਦੇ ਹਾਂ ਗੱਲ ਮਜਨੂ ਕਾ ਟਿੱਲੇ ਗੁਰਦੁਆਰੇ ਦੀ। ਉਸ ਦੇ ਵਿੱਚੋਂ ਜੋ 200 ਬੰਦਾ ਉਠਾਇਆ ਗਿਆ ਉਸ ਦਾ ਵੀ ਵਿਵਾਦ ਸ਼ੁਰੂ ਹੈ। ਐਕਚੁਅਲੀ ਜੀ ਇਹ 205 ਦੇ ਕਰੀਬ ਲੋਕ ਸੀਗੇ ਜੀ ਇੱਥੇ ਮਜਨੂ ਕਾ ਟਿੱਲਾ ਗੁਰਦੁਆਰਾ ਦੇ ਵਿੱਚ। ਇਹਨਾਂ ਨੂੰ ਸਾਰਿਆਂ ਨੂੰ ਉੱਥੋਂ ਕੱਢ ਕੇ ਨਹਿਰੂ ਵਿਹਾਰ ਸਕੂਲ ਦੇ ਵਿੱਚ ਜਿਹੜਾ ਜੀ ਉਹ ਇਕਾਂਤਵਾਸ ਦੇ ਵਿੱਚ ਰੱਖਿਆ ਗਿਆ। ਔਰ ਇਹ ਸਾਰੇ ਲੋਕ ਜਿਹੜੇ ਜੀ ਇਹ ਇੱਥੇ ਗਏ ਸਨ ਇਸ ਭਾਲ ਦੇ ਵਿੱਚ ਕਿ ਉੱਥੋਂ ਬੱਸਾਂ ਜਿਹੜੀਆਂ ਜੀ ਸ਼ਾਇਦ ਚੱਲਣਗੀਆਂ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਜਿਹੜੇ ਪ੍ਰਧਾਨ ਆ ਐਕਚੁਅਲੀ ਮਨਜਿੰਦਰ ਸਿੰਘ ਸਰਸਾ, ਉਹ ਬੇਥਮੀਆਂ ਮਾਰਨ ਦੇ ਵਿੱਚ ਬੜੇ ਫੇਮਸ ਨੇ ਜੀ। ਔਰ ਉਹਨਾਂ ਦਾ ਸਾਰੀ ਦਿਹਾੜੀ ਇਹ ਨਹੀਂ ਪਤਾ ਜੀ ਕਿ ਉਹਨਾਂ ਨੇ ਕਿਹੜੇ ਮਾਮਲੇ ਦੇ ਉੱਤੇ ਕੀ ਬਿਆਨ ਦੇ ਦੇਣਾ। ਇੱਕ ਤਾਂ ਸਾਰਾ ਧਿਆਨ ਉਹਨਾਂ ਦਾ ਪਾਕਿਸਤਾਨ ਤੇ ਲੱਗਿਆ ਰਹਿੰਦਾ ਕਿ ਪਾਕਿਸਤਾਨ ਦੇ ਵਿੱਚ ਜਿਹੜਾ ਜੀ ਉਹ ਕੀ ਹੋਇਆ, ਤੇ ਜੇ ਮਾੜੀ ਜੀ ਕੋਈ ਗੱਲ ਹੋਵੇ ਤੇ ਝੱਟ ਜਣੀ ਟਵੀਟ ਕਰਨਾ ਜਾਂ ਵੀਡੀਓ ਬਣਾ ਕੇ ਜਿਹੜੀ ਜੀ ਉਹ ਭੇਜਣੀ। ਉਹਨਾਂ ਨੇ ਆਪਣੇ ਬੰਦੇ ਲਾਏ ਹੋਏ ਵੀਡੀਓ ਬਣਾਉਂਦੇ, ਉਹ ਝੱਟ ਦੇਣੀ ਇਹ ਕਹਿੰਦੇ ਜੀ ਉੱਥੇ ਬਹੁਤ ਧੱਕਾ ਹੋ ਗਿਆ। ਉਹ ਦਿਨ 'ਚ ਕਈ ਵਾਰੀ ਉਹ ਪਾਕਿਸਤਾਨ ਦੇ ਬਾਰੇ 'ਚ ਹੀ ਜ਼ਿਆਦਾ ਬੋਲਦੇ ਆ। ਇਉਂ ਲੱਗਦਾ ਜਿਵੇਂ ਮੁਲਕ ਨੇ ਉਹਨਾਂ ਨੂੰ ਪਾਕਿਸਤਾਨ ਦੇ ਖਿਲਾਫ ਪ੍ਰਚਾਰ ਕਰਨ ਦੇ ਵਾਸਤੇ ਰੱਖਿਆ ਹੋਵੇ। ਉਹਨਾਂ ਨੇ ਪਿਛਲੇ ਦਿਨ ਇਹ ਕਿਹਾ ਇੱਥੇ ਆ ਜਾਓ ਜੀ ਗੁਰਦੁਆਰਿਆਂ ਦੇ ਵਿੱਚ। ਜਦੋਂ ਖੁੱਲ੍ਹਾ ਸੱਦਾ ਦੇ ਦਿੱਤਾ ਲੋਕ ਚਲੇ ਗਏ। ਇੱਦਾਂ ਸੱਦਾ ਨਹੀਂ ਸੀ ਦਿੱਤਾ ਜਾਣਾ ਚਾਹੀਦਾ। ਜਦੋਂ ਉੱਥੇ ਚਲੇ ਗਏ ਉਹਨਾਂ ਦੇ ਵਿੱਚੋਂ ਕੁਝ ਬਿਮਾਰ ਹੋ ਗਏ ਤੇ ਹੱਥਾਂ ਪੈਰਾਂ ਦੀ ਪੈ ਗਈ। ਉੱਧਰੋਂ ਜਿਹੜਾ ਨਿਜ਼ਾਮੂਦੀਨ ਦੇ ਵਿੱਚ ਇਹ ਤਬਲੀਗੀ ਮਾਮਲਾ ਸੀਗਾ ਮੈਂਬਰਾਂ ਦਾ, ਉਹ ਚਰਚਾ ਦੇ ਵਿੱਚ ਆ ਗਿਆ। ਜਦੋਂ ਉਹ ਚਰਚਾ ਦੇ ਵਿੱਚ ਆ ਗਿਆ ਫਿਰ ਹੱਥਾਂ ਪੈਰਾਂ ਦੀ ਪੈ ਗਈ। ਫਿਰ ਜਿਹੜੇ ਸੀ ਇੱਕ ਟਵੀਟ ਪੰਜਾਬ ਦੇ ਮੁੱਖ ਮੰਤਰੀ ਨੂੰ ਕਰਨ, ਇੱਕ ਦਿੱਲੀ ਦੇ ਨੂੰ ਕਰਨ ਵੀ ਇੱਥੋਂ ਲੋਕਾਂ ਨੂੰ ਕੱਢੋ, ਇੱਥੇ ਇਹ ਜਿਹੜੇ ਬਿਮਾਰ ਹੋ ਸਕਦੇ ਆ, ਫਿਰ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਊ। ਜੇ ਜ਼ਿੰਮੇਵਾਰੀ ਨਹੀਂ ਸੀ ਤਾਂ ਪਹਿਲਾਂ ਗੈਰ ਜ਼ਿੰਮੇਵਾਰਾਨਾ ਬਿਆਨ ਉੱਥੇ ਇਕੱਠੇ ਹੋਣ ਦਾ ਕਿਉਂ ਦੇ ਰਹੇ ਸੀਗੇ। ਉੱਥੇ ਜਿਹੜਾ ਜੀ ਇਹ ਕੱਢ ਲਿਆ ਗਿਆ। ਔਰ ਹੁਣ ਕੱਢ ਕੇ ਜਦੋਂ ਇਹ ਕਹਿ ਦਿੱਤਾ ਕਿ ਹੁਣ ਵੀ ਇਹ ਬੜਾ ਚੰਗਾ ਹੋਇਆ ਉੱਥੋਂ ਜਿਹੜਾ ਜੀ ਉਹ ਨਿਕਲ ਆਏ। ਹੁਣ ਇਹ ਕਹੀ ਜਾਂਦੇ ਆ ਕਿ ਪਿਛਲੇ ਦਿਨੀ ਜਿਹੜੇ ਇਹ ਲੋਕ ਇੱਥੇ ਆਏ ਸੀਗੇ ਨੋਇਡਾ, ਗੁੜਗਾਉਂ, ਫਰੀਦਾਬਾਦ ਤੋਂ, ਉਹ ਕਹਿੰਦੇ ਕਿ ਇਹਨਾਂ ਦੇ ਵਿੱਚੋਂ ਕੋਈ ਬੰਦਾ ਮੱਥਾ ਟੇਕਣ ਨਹੀਂ ਸੀ ਆਇਆ ਗੁਰਦੁਆਰੇ। ਇਹ ਮਨਜਿੰਦਰ ਸਿੰਘ ਸਰਸਾ ਹੋਰਾਂ ਦਾ ਬਿਆਨ ਹੈ। ਔਰ ਕਹਿੰਦੇ ਨਾ ਹੀ ਕੋਈ ਕਮੇਟੀ ਦਾ ਇਹਦੇ ਵਿੱਚ ਮੁਲਾਜ਼ਮ ਸੀਗਾ ਜਾਂ ਉਹਨਾਂ ਦਾ ਕੋਈ ਰਿਸ਼ਤੇਦਾਰ ਸੀਗਾ। ਇਹ ਵੀ ਕਹਿਤਾ ਕਿ ਇਹਨਾਂ ਦੇ ਵਿੱਚ ਕਰੋਨਾ ਵਾਇਰਸ ਦਾ ਕੋਈ ਲੱਛਣ ਜਿਹੜਾ ਜੀ ਉਹ ਨਹੀਂ ਪਾਇਆ ਗਿਆ। ਇਹ ਆਪਣੇ ਤੌਰ ਤੇ ਹੀ ਕਹਿਤਾ। ਪਹਿਲਾਂ ਕਹਿੰਦੇ ਸੀ ਉਹ ਬਿਮਾਰ ਹੈ, ਉਹਨਾਂ ਨੂੰ ਬੁਖਾਰ ਹੈ। ਜੇ ਤੁਸੀਂ ਉਹਨਾਂ ਦੇ ਪੁਰਾਣੇ ਵੀਡੀਓਜ਼ ਜਿਹੜੀਆਂ ਦੀ ਇੱਕ ਦਿਨ ਪਹਿਲਾਂ ਦੀਆਂ ਦੇਖ ਲਓ। ਉੱਧਰ ਜਿਹੜੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਆ ਉਹਨਾਂ ਸਿਰਸਾ ਦੀ ਆਲੋਚਨਾ ਕੀਤੀ ਹੈ ਜੀ। ਉਹ ਇਹ ਕਹਿੰਦੇ ਆ ਕਿ ਦਿੱਲੀ 'ਚ ਫਸੇ ਹੋਏ ਪੰਜਾਬ ਦੇ ਲੋਕਾਂ ਨੂੰ ਉਹਨਾਂ ਨੇ ਬੱਸ ਦੇ ਰਾਹੀਂ ਘਰੇ ਪਹੁੰਚਾਉਣ ਦਾ ਭਰੋਸਾ ਦਿੱਤਾ ਸੀ, ਜਿਹਦੇ ਤੋਂ ਬਾਅਦ ਇਹ ਲੋਕ ਉੱਥੇ ਜਿਹੜਾ ਜੀ ਉਹ ਪਹੁੰਚ ਗਏ। ਜਿਹੜੀ ਜਗ ਆਸਰਾ ਗੁਰੂ ਉਹ ਜਾਗੋ ਜਿਹੜੀ ਆ ਉਹਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਦਾ ਇਹ ਕਹਿਣਾ ਹੈ ਕਿ ਲੋਕਾਂ ਨੂੰ ਘਰੋਂ ਘਰੀ ਪਹੁੰਚਾਉਣ ਦਾ ਕੰਮ ਪ੍ਰਸ਼ਾਸਨ ਦਾ ਹੈ, ਨਾ ਕਿ ਕਮੇਟੀ ਦਾ। ਇਹ ਵੀ ਕਿਹਾ ਕਿ ਉਹ ਝੂਠੀ ਸ਼ੋਹਰਤ ਦੇ ਵਾਸਤੇ ਲੋਕਾਂ ਨੂੰ ਉਹਨਾਂ ਨੇ ਖਤਰੇ ਦੇ ਵਿੱਚ ਜਿਹੜਾ ਜੀ ਉਹ ਪਾ ਦਿੱਤਾ ਸੀਗਾ। ਇਹ ਕਿਹਾ ਕਿ ਪਹਿਲਾਂ ਲੋਕ ਸੱਦ ਲਏ, ਇਕੱਠੇ ਕਰ ਲਏ, ਜਦੋਂ ਹਾਲਾਤ ਜਿਹੜੇ ਜੀ ਉਹ ਖਰਾਬ ਹੁੰਦੇ ਨੇ ਫਿਰ ਸਰਕਾਰ ਨੂੰ ਆਵਾਜ਼ਾਂ ਮਾਰਨ ਲੱਗ ਗਏ। ਔਰ ਇੱਥੇ ਤੁਹਾਨੂੰ ਯਾਦ ਹੋਣਾ ਕਿ ਥੋੜ੍ਹੇ ਦਿਨ ਪਹਿਲਾਂ ਮਨਜਿੰਦਰ ਸਿੰਘ ਸਰਸਾ ਹੋਰਾਂ ਨੇ ਲੰਗਰ ਦੇ ਵਾਸਤੇ ਸਰਕਾਰ ਤੋਂ ਮਦਦ ਲੈਣ ਦੀ ਗੱਲ ਵੀ ਜਿਹੜੀ ਕਰਤੀ ਸੀ।
ਕੰਟਰੋਵਰਸੀ ਉਦੋਂ ਵੀ ਹੋਈ ਸੀ। ਮਤਲਬ ਕਿ ਦਿਹਾੜੀ ਦੇ ਵਿੱਚ ਜੇ 2-3 ਵੀਡੀਓ ਉਹ ਆਪਣੇ ਬਿਆਨਾਂ ਵਾਲੇ ਨਾ ਭੇਜਣ ਤੇ ਇਉਂ ਲੱਗਦਾ ਜਿਵੇਂ ਟਿਕਾ ਨਹੀਂ ਹੁੰਦਾ। ਜੀ ਜੀ। ਤੇ ਅੱਗੇ ਕਰੋਨਾ ਵਾਇਰਸ ਦੀ ਗੱਲ ਕਰੀਏ ਤਾਂ ਸ਼੍ਰੋਮਣੀ ਕਮੇਟੀ ਨੂੰ ਵੀ ਕਾਫੀ ਇਹਦਾ ਘਾਟਾ ਪਿਆ ਪੈ ਰਿਹਾ ਜੀ। ਔਰ ਇਹ ਜਿਹੜੀ ਜਥੇਬੰਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹ ਵੱਡੇ ਆਰਥਿਕ ਸੰਕਟ ਵੱਲ ਵੱਧ ਰਹੀ ਹੈ ਜੀ। 100 ਕਰੋੜ ਰੁਪਈਏ ਦੀ ਮਹੀਨੇ ਦੀ ਆਮਦਨ ਵਾਲੀ ਸੰਸਥਾ ਦੀ ਆਮਦਨ 98% ਘਟ ਗਈ ਹੈ। ਔਰ ਜਿਹੜੀ ਸ਼੍ਰੋਮਣੀ ਕਮੇਟੀ ਦੀ ਆਮਦਨ ਆ ਉਹਦੇ ਵਿੱਚ ਭਾਰੀ ਕਮੀ ਦਰਜ ਕੀਤੀ ਗਈ ਆ। ਖਰਚਿਆਂ 'ਚ ਵਾਧਾ ਦਰਜ ਕੀਤਾ ਗਿਆ। ਹਰ ਸਾਲ ਦੇ ਬਜਟ ਦੇ ਵਿੱਚ ਪਿਛਲੇ ਸਾਲ ਦੇ ਮੁਕਾਬਲੇ 10% ਵਾਧੇ ਦਾ ਅਨੁਮਾਨ ਲਾਇਆ ਜਾਂਦਾ, ਪਰ ਲੰਘੇ ਵਰੇ ਦੌਰਾਨ ਇਹ ਵਾਧਾ 2% ਤੱਕ ਵੀ ਨਹੀਂ ਪਹੁੰਚ ਸਕਿਆ, ਜਿਹਦੇ ਕਰਕੇ ਕਰੋਨਾ ਵਾਇਰਸ ਕਰਕੇ ਗੁਰਦੁਆਰਿਆਂ ਦੇ ਵਿੱਚ ਸੰਗਤ ਦੀ ਆਮਦ ਹੁਣ ਜਿਹੜੀ ਉਹ ਘਟ ਗਈ ਆ, ਚੜਾਵਾ ਬੰਦ ਹੋ ਗਿਆ। ਸ਼੍ਰੋਮਣੀ ਕਮੇਟੀ ਦੇ ਸਮੂਹ ਅਦਾਰਿਆਂ ਦੇ ਵਿੱਚ 21,000 ਦੇ ਕਰੀਬ ਮੁਲਾਜ਼ਮ ਨੇ, ਜਿਨ੍ਹਾਂ ਦੀ ਮਹੀਨੇ ਦੀ ਤਨਖਾਹ 20 ਤੋਂ 22 ਕਰੋੜ ਰੁਪਈਆ ਹੈ। ਔਰ ਦਰਬਾਰ ਸਾਹਿਬ ਦੇ ਵਿੱਚ 25 ਕਰੋੜ ਰੁਪਈਆ ਮਹੀਨੇ ਦਾ ਚੜਾਵਾ ਜਿਹੜਾ ਜੀ ਉਹ ਚੜ੍ਹਦਾ, ਜਿਹੜਾ ਕਿ ਕਰੋਨਾ ਦੇ ਪ੍ਰਕੋਪ ਤੋਂ ਬਾਅਦ ਇਹ ਅੰਕੜਾ ਹਜ਼ਾਰਾਂ ਤੱਕ ਸੀਮਿਤ ਹੋ ਕੇ ਰਹਿ ਗਿਆ ਜੀ। ਤਖਤ ਕੇਸਗੜ੍ਹ ਦੇ ਵਿੱਚ ਮਾਰਚ ਮਹੀਨੇ 3 ਕਰੋੜ ਰੁਪਈਏ ਦਾ ਘਾਟਾ ਪਿਛਲੇ ਸਾਲ ਦੇ ਮੁਕਾਬਲੇ ਦਰਜ ਕੀਤਾ ਗਿਆ ਜੀ। ਕਰੋਨਾ ਵਾਇਰਸ ਹੁਣ ਆਇਆ, ਵੈਸੇ ਇਹ ਪਹਿਲਾਂ ਨਹੀਂ ਸੀ, ਇਹ ਪਿਛਲੇ ਸਾਲ ਦਾ ਜਿਹੜਾ ਜੀ 3 ਕਰੋੜ ਰੁਪਈਏ ਦਾ ਘਾਟਾ ਦਰਜ ਕੀਤਾ ਗਿਆ। ਬਾਕੀ ਗੁਰਦੁਆਰਿਆਂ ਦੇ ਵਿੱਚ ਵੀ ਇਹੀ ਹਾਲ ਹੈ। ਗੁਰਦੁਆਰਿਆਂ ਦੇ ਵਿੱਚ ਸਟੋਰ ਕੀਤਾ ਜੀ ਲੰਗਰ ਦਾ ਰਸ ਜਿਹੜਾ ਜੀ ਉਹ ਕੁਝ ਹਫ਼ਤਿਆਂ ਦਾ ਹੁਣ ਜਿਹੜਾ ਉਹ ਰਹਿ ਗਿਆ। ਜਿਹੜੇ ਸ਼੍ਰੋਮਣੀ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਰਹੇ ਸੁਖਦੇਵ ਸਿੰਘ ਭੌਰ ਹੋਰਾਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਨੂੰ ਗਲੀ ਗਲੀ ਭੇਜਣ ਦੀ ਬਜਾਏ ਹਰ ਪਿੰਡ ਵਿਚਲੇ ਗੁਰਦੁਆਰੇ 'ਚ ਲੰਗਰ ਤਿਆਰ ਕਰਾ ਕੇ ਲੋਕਾਂ ਨੂੰ ਮੁਹੱਈਆ ਜਿਹੜਾ ਜੀ ਉਹ ਕਰਵਾਉਣਾ ਚਾਹੀਦਾ। ਜਿਹੜੇ ਸਾਬਕਾ ਰਾਜ ਸਭਾ ਮੈਂਬਰ ਤਰਲੋਚਨ ਸਿੰਘ ਹੈ, ਉਹਨੇ ਸ਼੍ਰੋਮਣੀ ਕਮੇਟੀ ਦੇ ਫੈਸਲਿਆਂ ਦੇ ਉੱਤੇ ਚਿੰਤਾ ਪ੍ਰਗਟ ਕੀਤੀ ਹੈ। ਇਹ ਕਿਹਾ ਕਿ ਜਿੱਥੇ ਅੱਜ ਦੁਨੀਆ ਦੇ ਜਿੰਨੇ ਧਾਰਮਿਕ ਸਥਾਨ ਨੇ, ਮੱਕਾ, ਚਰਚ, ਮੰਦਿਰ, ਮਸਜਿਦ ਬੰਦ ਹੋ ਗਏ ਆ, ਪਰ ਉਹ ਕਹਿੰਦੇ ਕਿ ਇੱਥੇ ਇੱਕ ਦੂਜੇ ਤੋਂ ਵੱਧ ਲੰਗਰ ਲਾ ਕੇ ਸ਼ੋਹਰਤ ਖੱਟਣ ਦੀ ਦੌੜ ਲੱਗੀ ਹੋਈ ਹੈ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਹ ਸਮਾਂ ਉਹ ਹੈ ਜਦੋਂ ਕਿ ਬੜੀ ਸੰਜੀਦਗੀ ਤੇ ਸਮਝਦਾਰੀ ਦੇ ਨਾਲ ਚੱਲਣ ਦੀ ਲੋੜ ਹੈ। ਉਹਨਾਂ ਨੇ ਅਕਾਲ ਤਖਤ ਦੇ ਜਥੇਦਾਰ ਨੂੰ ਬੇਨਤੀ ਕੀਤੀ ਆ ਕਿ ਜਿਹੜੀ ਗੁਰਦੁਆਰਾ ਸਾਹਿਬ ਦੀ ਮਰਿਆਦਾ ਉਹ ਕਾਇਮ ਰੱਖੀ ਜਾਵੇ, ਪਰ ਸੰਗਤ ਲਈ ਬਾਹਰਲੇ ਦਰਵਾਜ਼ੇ ਜਿਹੜੇ ਆ ਉਹ ਬੰਦ ਕੀਤੇ ਜਾਣ, ਤਾਂ ਕਿ ਨਿਜ਼ਾਮੂਦੀਨ ਵਰਗੀ ਘਟਨਾ ਕੋਈ ਕਿਸੇ ਗੁਰਦੁਆਰੇ 'ਚ ਵਾਪਰ ਗਈ ਤੇ ਉਹ ਸਿੱਖਾਂ ਦੀ ਬਦਨਾਮੀ ਦਾ ਕਾਰਨ ਜਿਹੜਾ ਉਹ ਬਣ ਸਕਦੀ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਗਲੀ ਗਲੀ ਜਾ ਕੇ ਜਿੱਥੇ ਤੱਕ ਲੰਗਰ ਵੰਡਣ ਦੀ ਜਿਹੜੀ ਗੱਲ ਹੈ, ਉਹ ਕਿਹਾ ਕਿ ਸਾਡੀ ਇਸ ਤਰ੍ਹਾਂ ਦੀ ਕੋਈ ਪਰੰਪਰਾ ਨਹੀਂ ਰਹੀ। ਜੇ ਗੁਰਦੁਆਰਾ ਸਾਹਿਬ ਦੇ ਵਿੱਚ ਕੋਈ ਆਉਂਦਾ ਤਾਂ ਉਹ ਉੱਥੇ ਆ ਕੇ ਲੰਗਰ ਛਕ ਸਕਦਾ ਹੈ। ਔਰ ਹੁਣ ਇਹ ਜਿਹੜਾ ਘਾਟਾ ਹੈ ਜੀ, ਕਿਉਂਕਿ ਇਹਨੂੰ ਤੁਸੀਂ ਦੇਖਣਾ ਆਉਂਦੇ ਦਿਨਾਂ ਦੇ ਦੌਰਾਨ ਬਹੁਤ ਕੁਝ ਇਸ ਮਾਮਲੇ ਦੇ ਵਿੱਚ ਨਵਾਂ ਸਾਹਮਣੇ ਆਊਗਾ ਜੀ ਜੀ। ਤੇ ਅੱਗੇ ਗੱਲ ਕਰਦੇ ਹਾਂ ਵੀ ਕੁਦਰਤ ਦਾ ਕਹਿ ਰਿਹਾ ਤੇ ਕਹਿ ਦੇ ਵਿੱਚ ਕਿਹਾ ਗਿਆ ਕਿ ਪਰਿਵਾਰਾਂ ਦੇ ਵਿੱਚ ਰਲ ਮਿਲ ਕੇ ਬੈਠੋ, ਸ਼ਾਂਤੀ ਨਾਲ ਬੈਠੋ, ਪਰ ਕਰਫਿਊ ਕਰਕੇ ਲੋਕ ਘਰਾਂ ਦੇ ਵਿੱਚ ਤਾਂ ਡੋਮੈਸਟਿਕ ਵਾਇਲੈਂਸ ਬਹੁਤ ਵੱਧ ਗਈ, ਲੜਾਈਆਂ ਝਗੜੇ ਵੱਧ ਗਏ। ਬਿਲਕੁਲ ਜੀ। ਪੰਜਾਬ ਦੇ ਘਰਾਂ 'ਚ ਬੈਠੇ ਜਿਹੜੇ ਪਰਿਵਾਰ ਨੇ ਉਹ ਆਪਸ ਦੇ ਵਿੱਚ ਹੀ ਉਲਝਣ ਲੱਗੇ ਆ ਜੀ। ਕਰਫਿਊ ਕਰਕੇ ਘਰਾਂ 'ਚ ਵੱਢ ਕੇ ਬੈਠਣਾ ਔਖਾ ਲੱਗ ਰਿਹਾ। ਕਿਤੇ ਮੀਆਂ ਬੀਵੀ ਉਲਝ ਰਹੇ ਆ, ਕਿਤੇ ਨੂੰਹ ਸੱਸ ਦੀ ਹੱਥੋਂ ਪਾਈ ਤੇਜ਼ ਹੋ ਗਈ ਆ। ਕਰੋਨਾ ਵਿਪਤਾ ਕਰਕੇ, ਕਰਫਿਊ ਕਰਕੇ ਕੋਈ ਜੀਅ ਘਰੋਂ ਬਾਹਰ ਨਹੀਂ ਜਾਂਦਾ ਜੀ। ਹਫ਼ਤਾ ਭਰ ਇਕੱਠੇ ਰਹਿਣਾ ਲੋਕਾਂ ਨੂੰ ਔਖਾ ਹੋ ਗਿਆ। ਭੋਰਾ ਗੱਲਾਂ ਦੇ ਉੱਤੇ ਲੜਨ ਝਗੜਨ ਲੱਗੇ ਆ। ਡਿਸਟ੍ਰਿਕਟ ਲੈਵਲ ਦੇ ਉੱਤੇ ਕੰਟਰੋਲ ਰੂਮ ਦੇ ਉੱਤੇ ਇੱਦਾਂ ਦੇ ਮਾਮਲੇ ਜਿਹੜੇ ਜੀ ਉਹ ਸਾਹਮਣੇ ਆਉਣ ਲੱਗੇ ਆ। ਫਿਰੋਜ਼ਪੁਰ ਪੁਲਿਸ ਦੇ ਕੋਲੇ ਬਹਿਰਾਮ ਤੋਂ ਸ਼ਿਕਾਇਤ ਆਈ ਕਿ 2 ਭਰਾ ਆਪਸ 'ਚ ਲੜ ਪਏ ਆ। ਮਾਮਲਾ ਕੀ ਸੀ ਕਿ ਦੋਵੇਂ ਭਰਾਵਾਂ ਦੇ ਕੋਲੇ ਇੱਕ ਸਮਾਰਟਫੋਨ ਸੀਗਾ। ਦੋਵੇਂ ਇੱਕ ਦੂਜੇ ਤੋਂ ਲੈਣਾ ਚਾਹੁੰਦੇ ਸੀਗੇ। ਤਕਰਾਰ ਵੱਧ ਗਿਆ। ਪਰਿਵਾਰ ਨੇ ਪੁਲਿਸ ਨੂੰ ਫੋਨ ਕਰਤਾ ਤੇ ਪੁਲਿਸ ਨੇ ਮਸਲਾ ਜਿਹੜਾ ਜੀ ਉਹ ਹੱਲ ਕੀਤਾ। ਕੈਪਟਨ ਸਾਹਿਬ ਨੇ ਸਮਾਰਟਫੋਨ ਦਿੱਤੇ ਹੁੰਦੇ ਤੇ ਇੱਕ ਚਲੋ ਦੂਜੇ ਕੋਲੇ ਵੀ ਹੁੰਦਾ, ਫਿਰ ਇਹ ਲੜਾਈ ਜਿਹੜੀ ਉਹ ਨਾ ਹੁੰਦੀ। ਪਟਿਆਲੇ ਦੇ ਵਿੱਚ ਇੱਕ ਜੇਠ ਨੇ ਆਪਣੀ ਜਿਹੜੀ ਭਰਜਾਈ ਸੀ ਛੋਟੀ, ਉਹਨੂੰ ਇਸ ਗੱਲ ਤੋਂ ਜਿਹੜਾ ਨਿੱਕੀ ਜਿਹੀ ਗੱਲ ਤੋਂ ਕਟਾਪਾ ਚਾੜਤਾ। ਘਰ ਦੀ ਨੂੰਹ ਨੇ ਪੁਲਿਸ ਦੇ ਕੋਲੇ ਸ਼ਿਕਾਇਤ ਕਰਤੀ ਕਿ ਜੇਠ ਨੇ ਸ਼ਰਾਬ ਪੀ ਕੇ ਉਹਨੂੰ ਆਨੀ ਬਹਾਨੀ ਕੁੱਟਿਆ। ਸੰਗਰੂਰ ਦੇ ਕੰਟਰੋਲ ਰੂਮ ਦੇ ਵਿੱਚ ਕਾਂਝਲਾ ਤੋਂ ਸ਼ਿਕਾਇਤ ਆਈ ਜੀ ਕਿ ਖਿਝੇ ਹੋਏ ਪਤੀ ਨੇ ਪਤਨੀ ਦੇ ਥੱਪੜੇ ਮਾਰਤੇ ਜੀ। ਧੂਰੀ ਦੇ ਸ਼ਿਵਪੁਰੀ ਮਹੱਲੇ ਦੇ ਵਿੱਚ ਨੂੰਹ ਨੇ ਸਹੁਰੇ ਪਰਿਵਾਰ ਵੱਲੋਂ ਕੁੱਟਮਾਰ ਕੀਤੇ ਜਾਣ ਦੀ ਸ਼ਿਕਾਇਤ ਦਰਜ ਕਰਾਈ। ਪੰਜਾਬ ਪੁਲਿਸ ਦੇ ਐਮਰਜੈਂਸੀ ਨੰਬਰ ਦੇ ਉੱਤੇ ਕਰਫਿਊ ਦੇ ਦੌਰਾਨ ਸ਼ਿਕਾਇਤਾਂ ਦੀ ਝੜੀ ਲੱਗੀ ਪਈ ਆ। ਅੰਮ੍ਰਿਤਸਰ ਦੇ ਕੰਟਰੋਲ ਰੂਮ ਦੇ ਉੱਤੇ ਰਾਸ਼ਨ ਨਾ ਮਿਲਣ ਦੀਆਂ ਸ਼ਿਕਾਇਤਾਂ ਵੀ ਆ ਰਹੀਆਂ ਨੇ, ਪਰ ਘਰਾਂ ਦੇ ਵਿੱਚ ਹੋ ਰਹੇ ਝਗੜੇ ਦੀਆਂ ਸ਼ਿਕਾਇਤਾਂ ਵੀ ਆ ਰਹੀਆਂ ਨੇ।
ਮੋਗਾ ਪੁਲਿਸ ਦੇ ਕੋਲੇ ਆਸਟ੍ਰੇਲੀਆ ਤੋਂ ਸ਼ਿਕਾਇਤ ਪਹੁੰਚੀ, ਜਿਹਦੇ 'ਚ ਉਹਨੇ ਕਿਹਾ ਕਿ ਉਹਦੀ ਜਿਹੜੀ ਭੈਣ ਹੈ ਉਹਦੀ ਜਵਾਈ ਨੇ ਕੁੱਟਮਾਰ ਜਿਹੜੀ ਆ ਉਹ ਕਰ ਦਿੱਤੀ ਹੈ। ਹਾਲਾਂਕਿ ਇਹ ਜਿਹੜੀ ਡੋਮੈਸਟਿਕ ਵਾਇਲੈਂਸ ਹੈ ਉਹ ਪਹਿਲਾਂ ਵੀ ਘਰਾਂ ਦੇ ਵਿੱਚ ਚੱਲਦੀ ਹੈ, ਇਹ ਕੋਈ ਕਰਫਿਊ ਦੀ ਵਜ੍ਹਾ ਕਰਕੇ ਨਹੀਂ ਜਿਹੜਾ ਜੀ ਉਹ ਹੋ ਰਹੀ। ਪਰ ਜਿਹੜੇ ਝਗੜੇ ਨੇ ਉਹ ਬੜੇ ਛੋਟੇ ਛੋਟੇ ਨੇ ਜੀ, ਨਿੱਕੀਆਂ ਹੁਣ ਸਮਾਰਟਫੋਨ ਤੋਂ ਲੜਨ ਵਾਲੀ ਭਲਾ ਜਿਹੜਾ ਜੀ ਉਹ ਕੋਈ ਗੱਲ ਹੈ। ਇਹ ਜਿਹੜੇ ਇਹ ਵੀ ਕਿਹਾ ਜਾ ਰਿਹਾ ਕਿ ਤਾਸ਼ ਖੇਡ ਰਹੇ ਆ ਲੋਕ, ਤਾਸ਼ ਖੇਡਦੇ ਖੇਡਦੇ ਜਿਹੜਾ ਜੀ ਉਹ ਲੜ ਪੈਂਦੇ ਆ। ਇਹ ਵੀ ਜਿਹੜੇ ਜੀ ਉਹ ਝਗੜੇ ਸਾਹਮਣੇ ਆ ਰਹੇ ਨੇ। ਇੱਕ ਤਾਂ ਪੇਸ਼ੈਂਸ ਹੈ ਨਹੀਂ ਲੋਕਾਂ ਦੇ ਵਿੱਚ, ਜਿਹੜਾ ਜੀ ਪੇਸ਼ੈਂਸ ਹੋਵੇ ਤੇ ਕੁਝ ਸੋਚਣ ਨਾ ਜੀ, ਸੋਚਦੇ ਤਾਂ ਪੁੱਠਾ ਨੇ, ਜਿਹਦੇ ਕਰਕੇ ਉਹਦੇ ਵਿੱਚੋਂ ਹੀ ਨੈਗੇਟਿਵਿਟੀ ਜਿਹੜੀ ਦੀ ਉਹ ਸਾਹਮਣੇ ਆ ਰਹੀ। ਜਾਂ ਤਾਂ ਘਰ ਨਹੀਂ ਟਿਕਣਾ, ਜੇ ਘਰ ਟਿਕਣਾ ਤੇ ਘਰੇ ਮਾਰ ਕਟਾਈ ਸ਼ੁਰੂ ਕਰ ਜੀ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ, ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ ਹੋਣ। ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਪਿਆਰ ਭਰੀ ਸਤਿ